ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਬਰਦਿਕ, ਕਲੋਵਸ ਤਨਾਮ ਸਿੰਘ, ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਹਨ ਚੀਮਾ ਜੀ, ਉਹਨਾਂ ਦਾ ਫੋਨ ਨੰਬਰ 5599052575। ਟੜਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਗੁਜਰਾਤ ਮਾਡਲ ਦੀ। ਉਸ ਦਾ ਅਸਲ ਹੁਣ ਸੱਚ ਸਾਹਮਣੇ ਆਇਆ। ਦੇਖੋ, ਕਦੀ ਲੋਕਾਂ ਨੇ ਪੁੱਛਿਆ ਨਹੀਂ ਕਿ ਗੁਜਰਾਤ ਮਾਡਲ ਕੀ ਆ। ਉਹਨੂੰ ਬਹੁਤ ਪ੍ਰਚਾਰਿਆ ਗਿਆ, ਉਹਨੂੰ ਬੜਾ ਪ੍ਰਸਾਰਿਆ ਗਿਆ। ਔਰ ਜਦੋਂ ਖਾਸ ਤੌਰ ਦੇ ਉੱਤੇ ਨਰਿੰਦਰ ਮੋਦੀ ਹੁਰੀ ਬਣੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ, ਉਦੋਂ ਬਾਅਦ ਵੀ ਬੜਾ ਪ੍ਰਚਾਰਿਆ ਗਿਆ। ਕੁਝ ਲੋਕ ਕਹਿੰਦੇ ਰਹੇ ਪੁੱਛ ਲਓ ਇਹਦੇ ਵਿੱਚ ਕੀ ਆ। ਪਰ ਕਿਉਂਕਿ ਪ੍ਰਚਾਰ ਜਦੋਂ 90% ਜਿਹੜਾ ਉਹ ਜ਼ਿਆਦਾ ਉਹ ਹੋਵੇ, ਜਿਹੜਾ ਝੂਠ ਦੇ ਉੱਤੇ ਟਿਕਿਆ ਹੋਇਆ, ਤੇ ਫਿਰ ਜਿਹੜਾ 10% ਰਹਿ ਜਾਂਦਾ ਉਹਨਾਂ ਨੂੰ ਕੌਣ ਪੁੱਛਦਾ। ਉਹਨਾਂ ਦੀ ਆਵਾਜ਼ ਓਨੀ ਨਹੀਂ ਰਹਿੰਦੀ, ਫਿਰ ਉਹ ਦੱਬ ਜਾਂਦੀ ਆ ਆਵਾਜ਼ ਕਿ ਇਸ ਜਿਹੜਾ ਮਾਡਲ ਸੀਗਾ, ਇਹ ਮਾਡਲ ਕੀ ਸੀਗਾ। ਹੁਣ ਜਦੋਂ ਸਾਹਮਣੇ ਆਇਆ ਤੇ ਉਹ ਲੱਗ ਰਿਹਾ ਕਿ ਮਾਡਲ ਤਾਂ ਹੈ ਹੀ ਕੋਈ ਨਹੀਂ ਸੀਗਾ। ਮਹਿਜ਼ ਇੱਕ ਨਾਮ ਦਾ ਮਾਡਲ ਜਿਹੜਾ ਉਹ ਖੜਾ ਕੀਤਾ ਗਿਆ ਸੀ। ਜਿਹੜੇ ਰਾਮ ਰਾਜ ਦੀ ਗੱਲ ਉੱਤਰ ਪ੍ਰਦੇਸ਼ ਦੇ ਵਿੱਚ ਕਹੀ ਜਾਂਦੀ ਆ, ਉਸ ਮਾਡਲ ਦੀ ਗੱਲ ਆਖੀ ਜਾਂਦੀ ਆ। ਉਹ ਆਪਾਂ ਗੰਗਾ ਦੇ ਕੰਢੇ ਦੇ ਉੱਤੇ ਜਿਹੜਾ ਉਹ ਪਿਆ ਹੋਇਆ ਦੇਖਿਆ ਕਿ ਉਹ ਕੀ ਲੋਕਾਂ ਨੂੰ ਕਿਹਾ ਜਾਂਦਾ ਸੀ, ਕੀ ਲੋਕਾਂ ਨੂੰ ਵਾਅਦੇ ਕੀਤੇ ਜਾਂਦੇ ਸੀ, ਕੀ ਉਹਦੇ ਵਿੱਚੋਂ ਵਾਅਦੇ ਜਿਹੜੇ ਉਹ ਨਿਕਲੇ। ਗੱਲ ਇੱਥੇ ਕਿਸੇ ਇੱਕ ਧਰਮ ਦੀ ਨਹੀਂ ਹੈਗੀ, ਗੱਲ ਇੱਥੇ ਸਿਰਫ ਔਰ ਸਿਰਫ ਮਨੁੱਖਾਂ ਦੀ ਹੈ ਕਿ ਉਹਨਾਂ ਦਾ ਕੀ ਕਸੂਰ ਹੈ ਕਿ ਉਹਨਾਂ ਨੂੰ ਅਣਿਆਈ ਮੌਤੇ ਮਰਨਾ ਪੈ ਰਿਹਾ। ਮੈਂ ਇੱਕ ਰਿਪੋਰਟ ਜਿਹੜੀ ਉਹ ਦੇਖ ਰਿਹਾ ਸੀ, ਜਿਹਦੇ ਵਿੱਚ ਉਹ ਇਹ ਕਹਿ ਰਹੇ ਸੀ ਕਿ ਇਹ ਜਿਹੜੀਆਂ ਮੌਤਾਂ ਨੇ ਇਹ ਜੈਨੋਸਾਈਡ ਹੈ। ਸ਼ਾਇਦ ਉਹ ਇਹ ਲਫ਼ਜ਼ ਹੋ ਸਕਦਾ ਕਿਸੇ ਨੂੰ ਬਹੁਤ ਅਖੜਵਾਂ ਲੱਗੇ, ਬਹੁਤ ਔਖਾ ਲੱਗੇ। ਮੇਰੀ ਚਾਚੇ ਇਸ ਗੱਲ ਦੇ ਉੱਤੇ ਗੱਲ ਜਿਹੜੀ ਉਹ ਜ਼ਰੂਰ ਤੁਰਨੀ ਚਾਹੀਦੀ ਹੈ ਕਿ ਇਹ ਜਿਹੜਾ ਨਰਸੰਹਾਰ ਹੈ, ਜਿਹੜਾ ਇਹ ਸਮੂਹਕ ਮੌਤਾਂ ਨੇ, ਇਹਦੇ ਪਿੱਛੇ ਕਹਾਣੀ ਕੀ ਹੈ। ਕਿਹੜਾ ਢਾਂਚਾ ਸੀ ਜਿਹੜਾ ਪ੍ਰਚਾਰਿਆ ਜਾ ਰਿਹਾ ਸੀ, ਜਿਹਦੇ ਵਿੱਚ ਵਿਸ਼ਵ ਗੁਰੂ ਬਣਨ ਤੱਕ ਦੇ ਚਰਚੇ ਸਨ। ਉਸ ਢਾਂਚੇ ਦਾ ਕੀ ਬਣਿਆ, ਕਿਉਂ ਇਹ ਡੋਲ ਗਿਆ। ਗੁਜਰਾਤ ਦੇ ਜੇ ਆਪਾਂ ਗੁਜਰਾਤ ਮਾਡਲ ਦੀ ਗੱਲ ਕਰ ਲਈਏ, ਅਹਿਮਦਾਬਾਦ ਜਿੱਥੇ ਸਭ ਤੋਂ ਵੱਡਾ ਸਟੇਡੀਅਮ ਬਣਾਇਆ ਗਿਆ, ਇੱਥੇ ਹੀ ਅਮਰੀਕਾ ਦੇ ਹੁਣ ਸਾਬਕਾ ਹੋ ਗਏ ਮੁਖੀ ਨੂੰ ਲਿਆਂਦਾ ਗਿਆ ਸੀ ਜਬਰੀ। ਉਹ ਵੀ ਉਦੋਂ ਜਦੋਂ ਕਰੋਨਾ ਵਾਇਰਸ ਅਜੇ ਦਸਤਕ ਦੇ ਰਿਹਾ ਸੀ। ਉਹਨੂੰ ਲਿਆ ਕੇ ਨਮਸਤੇ ਟਰੰਪ ਪ੍ਰੋਗਰਾਮ ਕਰਾਇਆ ਗਿਆ, ਲੱਖਾਂ ਲੋਕ ਉਹਦੇ ਵਿੱਚ ਲਿਆਂਦੇ ਗਏ। ਜਿਹੜੀ ਬਸਤੀਆਂ ਸੀ ਉਦੋਂ ਉਹਨਾਂ ਨੂੰ ਢੱਕ ਦਿੱਤਾ ਗਿਆ ਕੰਧ ਕਰਕੇ। ਮੁੜ ਕੇ ਜਿਹੜਾ ਮਟੇਰਾ ਸਟੇਡੀਅਮ ਹੈ ਉਹਨੂੰ ਵੱਡਾ ਕਰਕੇ ਉਹਦੇ ਉੱਤੇ ਆਪਣਾ ਨਾਮ ਲਿਖਾ ਕੇ ਵਿਸ਼ਵ ਦਾ ਵੱਡਾ ਸਟੇਡੀਅਮ ਇੱਥੇ ਹੀ ਬਣਾਇਆ ਗਿਆ। ਅਹਿਮਦਾਬਾਦ ਤੋਂ ਇਲਾਵਾ ਸੂਰਤ, ਰਾਜਕੋਟ, ਭਾਵਨਗਰ, ਜਾਮਨਗਰ, ਇਹ ਇਦਾਂ ਦੇ ਡਿਸਟ੍ਰਿਕਟ ਨੇ, ਬਹੁਤ ਵੱਡੇ ਨੇ। ਉਥੋਂ ਜਿਹੜਾ ਅੰਕੜਾ ਦਿੱਤਾ ਜਾ ਰਿਹਾ ਕਿ ਕਿੰਨੀਆਂ ਡੈਥ ਹੋਈਆਂ ਨੇ ਤੇ ਰੀਅਲ ਪਿਕਚਰ ਜਿਹੜੀ ਉਹ ਕੀ ਆ, ਉਹਦੇ ਵਿਚਲਾ ਅੰਕੜਾ ਜੇ ਤੁਸੀਂ ਸੁਣੋਗੇ ਤੇ ਗੁਜਰਾਤ ਮਾਡਲ ਦੀ ਤਸਵੀਰ ਤੁਹਾਡੇ ਸਾਹਮਣੇ ਆਊਗੀ। 33 ਜ਼ਿਲ੍ਹਿਆਂ ਦੇ ਵਿੱਚ 8 ਨਿਗਮਾਂ ਦੇ ਵਿੱਚ 71 ਦਿਨਾਂ ਦੇ ਵਿੱਚ 1,23,871 ਡੈਥ ਸਰਟੀਫਿਕੇਟ ਜਾਰੀ ਕੀਤੇ ਗਏ ਆ। ਸਰਕਾਰੀ ਅੰਕੜਾ ਕਹਿੰਦਾ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4218, ਸਿਰਫ 4218 ਡੈਥ ਸਰਟੀਫਿਕੇਟ 1,23,871 ਜਾਰੀ ਕੀਤੇ ਗਏ ਆ। ਸਵਾਲ ਇਹ ਆ ਕਿ 71 ਦਿਨਾਂ ਦੇ ਵਿੱਚ ਫਿਰ ਜਿਹੜੇ 1.25 ਲੱਖ ਲੋਕ ਮਰੇ ਆ, ਉਹਨਾਂ ਦੀ ਮੌਤ ਕਿਵੇਂ ਹੋਈ। ਕਿ ਉਹ ਕੈਂਸਰ ਪੀੜਤ ਸੀ, ਉਹਨਾਂ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ, ਉਹਨਾਂ ਦੀ ਮੌਤ ਸ਼ੂਗਰ ਦੇ ਨਾਲ ਹੋਈ, ਉਹਨਾਂ ਦੀ ਮੌਤ ਕਿਸੇ ਹੋਰ ਬਿਮਾਰੀ ਦੀ ਵਜ੍ਹਾ ਕਰਕੇ ਹੋਈ। ਜੇ ਜਿਹੜੇ ਡੈਥ ਸਰਟੀਫਿਕੇਟ ਜਾਰੀ ਕੀਤੇ ਗਏ ਆ 4218 ਤਾਂ ਹੈਗੇ ਆ ਜਿਨ੍ਹਾਂ ਦੇ ਉੱਤੇ ਇਹ ਆਖਿਆ ਕਿ ਕਰੋਨਾ ਦੀ ਵਜ੍ਹਾ ਕਰਕੇ ਮੌਤ ਹੋਈ। ਬਾਕੀ ਜਿਹੜੇ ਡੈਥ ਸਰਟੀਫਿਕੇਟ ਨੇ ਉਹਦੇ ਉੱਤੇ ਲਿਖਿਆ ਇਲਨੈਸ ਕੀ ਹੈ, ਉਹਦੇ ਵਿਸਥਾਰ ਦੇ ਵਿੱਚ ਨਿਗਮ ਨਹੀਂ ਗਏ। ਇਹ ਮੌਤਾਂ ਲੁਕਾਉਣ ਦੇ ਅੰਕੜੇ ਨੇ। ਗੱਲ ਇੱਕ ਗੁਜਰਾਤ ਦੀ ਨਹੀਂ ਹੈ, ਗੱਲ ਸਾਰੇ ਜਗ੍ਹਾ ਦੀ ਹੈ। ਇਹ ਸਾਹਮਣੇ ਆ ਗਈ, ਬਾਕੀ ਜਿਹੜੀਆਂ ਉਹ ਸਾਹਮਣੇ ਨਹੀਂ ਆਈਆਂ। ਇਹ ਨਹੀਂ ਹੈ ਕਿ ਸਾਰੇ ਦੇ ਸਾਰੇ ਇੱਕੋ ਜਿਹੇ ਆ। ਕੁਝ ਸੂਬੇ ਜਿਹਦੇ ਵਿੱਚ ਦਿੱਲੀ ਹੈ, ਜਿਹਦੇ ਵਿੱਚ ਮਹਾਰਾਸ਼ਟਰ ਹੈ, ਜਿਹਦੇ ਵਿੱਚ ਕੇਰਲਾ ਹੈ,
ਇਹ ਜਿਹੜੇ ਸੂਬੇ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਮੁੱਖ ਮੰਤਰੀ, ਸਿਹਤ ਮੰਤਰੀ ਲਗਾਤਾਰ ਰੌਲਾ ਪਾ ਰਹੇ ਆ, ਮਰ ਗਏ ਉਹ। ਇਹ ਵੀ ਦੱਸ ਰਹੇ ਆ ਕਿ ਕਿੰਨੇ ਮਰੀਜ਼ ਆ ਰਹੇ ਆ। ਕੋਈ ਹਾਈ ਕੋਰਟ ਤੱਕ ਪਹੁੰਚਿਆ, ਕੋਈ ਸੁਪਰੀਮ ਕੋਰਟ ਤੱਕ ਪਹੁੰਚਿਆ, ਕੋਈ ਹਾਈ ਕੋਰਟ ਤੱਕ ਪਹੁੰਚ ਰਿਹਾ, ਕੋਈ ਸੁਪਰੀਮ ਕੋਰਟ ਤੱਕ ਪਹੁੰਚ ਰਿਹਾ। ਲਗਾਤਾਰ ਕੋਸ਼ਿਸ਼ ਕਰਕੇ ਆਕਸੀਜਨ, ਵੈਕਸੀਨ ਕਿਸੇ ਨਾ ਕਿਸੇ ਤਰੀਕੇ ਨਾਲ ਲਈ ਜਾ ਰਹੇ ਆ, ਇਹ ਦੱਸ ਕੇ ਕਿ ਸਾਡੇ ਸੂਬੇ ਦੇ ਵਿੱਚ ਬਹੁਤ ਲੋਕ ਅਫੈਕਟਿਵ ਹੋ ਰਹੇ ਆ, ਬਹੁਤ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ। ਉਹ ਲੁਕਾਉਂਦੇ ਨਹੀਂ ਅੰਕੜੇ। ਦਿੱਲੀ ਦੇ ਸਿਹਤ ਮੰਤਰੀ ਦੀ ਜੇ ਗੱਲ ਕੀਤੀ ਜਾਵੇ, ਉਹਦੇ ਪਿਤਾ ਦਾ ਦੇਹਾਂਤ ਵੀ ਹੋ ਗਿਆ, ਇੱਕ ਦਿਨ ਵੀ ਉਹ ਘਰੇ ਨਹੀਂ ਬੈਠਾ। ਟੋਪੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਨੇ, ਉਹ ਲਗਾਤਾਰ ਅੰਕੜੇ ਉਹਨਾਂ ਦੀਆਂ ਉਂਗਲਾਂ ਦੇ ਉੱਤੇ ਨੇ। ਉਸ ਬੰਦੇ ਦੀ ਮੂੰਹਜ਼ਬਾਨੀ, ਉਹ ਕੱਲੇ ਕੱਲੇ ਏਰੀਏ ਦੀ ਗੱਲ ਦੱਸਦਾ, ਕਿਸ ਜਗ੍ਹਾ ਦੇ ਉੱਤੇ ਕਿਹੋ ਜੀ ਸਿਚੁਏਸ਼ਨ ਆ, ਅਸੀਂ ਕੰਟਰੋਲ ਕਿਵੇਂ ਕੀਤੀ ਹੈ। ਔਰ ਇਹ ਵੀ ਰਿਐਲਿਟੀ ਹੈ, ਕੰਟਰੋਲ ਦਿੱਲੀ ਦੇ ਵਿੱਚ ਵੀ ਹੋ ਰਹੀ ਹੈ, ਕੰਟਰੋਲ ਮੁੰਬਈ ਦੇ ਵਿੱਚ ਵੀ ਹੋ ਗਈ ਲਗਭਗ। ਔਰ ਕੇਰਲਾ ਦੇ ਵਿੱਚ ਹਾਲਾਤ ਬਹੁਤ ਮਾੜੇ ਹੋ ਗਏ ਸੀ, ਪਰ ਉੱਥੋਂ ਦੇ ਮੁੱਖ ਮੰਤਰੀ ਵਿਜਯਨ ਨੇ ਦਿਨ ਰਾਤ ਇੱਕ ਕਰਕੇ ਉਹਨੂੰ ਕੰਟਰੋਲ ਕਰਨ ਦਾ ਯਤਨ ਕਰ ਰਿਹਾ। ਕੰਟਰੋਲ ਹੋਇਆ ਨਹੀਂ ਅਜੇ, ਪਰ ਇਹ ਲੋਕ ਅੰਕੜੇ ਲੁਕੋ ਨਹੀਂ ਰਹੇ, ਇੱਧਰ ਅੰਕੜੇ ਲੁਕੋਏ ਜਾ ਰਹੇ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਅੰਕੜੇ ਕਿਹਦੇ ਤੋਂ ਲੁਕੋ ਰਹੇ ਹੋ ਤੁਸੀਂ? ਇਹ ਅੰਕੜੇ ਲੁਕੋ ਕੇ ਕੀ ਇਸ ਵਾਇਰਸ ਦੇ ਉੱਤੇ ਤੁਸੀਂ ਕੰਟਰੋਲ ਕਰ ਲਓਗੇ? ਨਹੀਂ, ਇਹਦੇ ਨਾਲ ਕੰਟਰੋਲ ਨਹੀਂ ਹੋਣਾ। ਬਲਕਿ ਜਿੰਨੀ ਦੇਰ ਤੱਕ ਤੁਸੀਂ ਰਿਐਲਿਟੀ ਮੂਹਰੇ ਨਹੀਂ ਲਿਆਉਂਦੇ, ਰਿਐਲਿਟੀ ਨੂੰ ਐਕਸੈਪਟ ਨਹੀਂ ਕਰਦੇ, ਉਨੀ ਦੇਰ ਤੱਕ ਇਹ ਨਹੀਂ ਕੰਟਰੋਲ ਹੋਣਾ। ਰਿਐਲਿਟੀ ਨੂੰ ਮੰਨਣਾ, ਉਹਨੂੰ ਐਕਸੈਪਟ ਕਰਨਾ ਮੌਜੂਦਾ ਕੇਂਦਰ ਦੀ ਸਰਕਾਰ ਤੇ ਉਹਨੂੰ ਚਲਾਉਣ ਵਾਲੇ ਜਿਹੜੇ ਦੋ ਜਾਣੇ ਨੇ, ਉਹਨਾਂ ਦੇ ਡਿਕਸ਼ਨਰੀ ਦੇ ਵਿੱਚ ਹੀ ਹੈ ਨਹੀਂਗਾ। ਉਹ ਤਾਂ ਝੂਠ ਬੋਲ ਕੇ, ਗਲਤ ਇਨਫੋਰਮੇਸ਼ਨ ਦੇ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇੱਥੋਂ ਤੱਕ ਪਹੁੰਚੇ ਆ। ਹਾਂ, ਹੁਣ ਇੰਨਾ ਹੋ ਗਿਆ ਕਿ ਇਸ ਗੁੰਮਰਾਹਕੁਨ ਪ੍ਰਚਾਰ ਦੀ ਜਿਹੜੀ ਰਿਐਲਿਟੀ ਸੀ, ਉਹ ਹੌਲੀ ਹੌਲੀ ਸਹੀ, ਭੁਰ ਕੇ ਸਹੀ ਸਾਹਮਣੇ ਆਉਣ ਲੱਗੀ। ਬਿਲਕੁਲ ਜੀ, ਪੈਸੇ ਲੋਕਾਂ ਨੂੰ ਜੇ ਨਹੀਂ ਅਕਲ ਆਉਂਦੀ ਤਾਂ ਨਹੀਂ ਆਉਣੀ ਹੈਗੀ। ਪਿਛਲੇ 5-6 ਸਾਲਾਂ 'ਚ ਕੀ ਬਣਿਆ ਇਹਦਾ। ਅੱਗੇ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੇ ਪਿੰਡਾਂ ਸ਼ਹਿਰਾਂ ਦਾ ਸਰਕਾਰ ਦੇ ਪ੍ਰਬੰਧ ਆ ਜਿਹੜੇ ਉਹ ਡੋਲੇ ਹੋਏ ਆ, ਕੋਈ ਪ੍ਰਬੰਧ ਨਹੀਂ, ਠੀਕਰੀ ਪਹਿਰੇ ਤੇ ਜ਼ੋਰ ਆ। ਕੱਲ ਮੁੱਖ ਮੰਤਰੀ ਸਾਹਿਬ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਸੰਬੋਧਨ ਹੋ ਰਹੇ ਸੀ, ਪਹਿਲਾਂ ਵੀ ਹੁੰਦੇ ਸੀਗੇ ਪਿਛਲੇ ਵਰੇ। ਫੇਰ ਕਹਿੰਦੇ ਕਰੋਨਾ ਖਤਮ ਹੋ ਗਿਆ ਤੇ ਜਿਹੜੇ ਸਿਹਤ ਵਰਕਰ ਵੀ ਘਰੇ ਤੋਰ ਦਿੱਤੇ ਗਏ ਸੀ ਤੇ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਆਉਣਾ ਵੀ ਬੰਦ ਕਰ ਦਿੱਤਾ ਸੀਗਾ। ਹੁਣ ਦੁਬਾਰਾ ਫੇਰ ਆਉਣ ਲੱਗੇ। ਲੋਕੇਸ਼ਨ ਉਹੀ ਆ, ਆਪਣੇ ਘਰ 'ਚ ਹੀ ਨੇ, ਉਹ ਨਹੀਂ ਨਿਕਲਦੇ ਬਾਹਰ। ਮੈਂ ਤੁਹਾਨੂੰ ਕੁਝ ਸਿਹਤ ਮੰਤਰੀਆਂ ਦੀ ਤੇ ਮੁੱਖ ਮੰਤਰੀਆਂ ਦੀ ਗੱਲ ਦੱਸੀ ਆ ਵੀ ਉਹ ਅੰਕੜੇ ਲੈ ਕੇ ਕਿੱਥੇ ਕਿੱਥੇ ਤੁਰੇ ਫਿਰਦੇ ਆ। ਉਹ ਜੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੀ ਬਣਾਇਆ ਕੋਵਿਡ ਸੈਂਟਰ, ਤਾਂ ਉਹਦੇ ਵਿੱਚ ਵੀ ਫਿਰਦੇ ਆ, ਹਰੇਕ ਜਗ੍ਹਾ ਦੇ ਉੱਤੇ ਫਿਰਦੇ ਆ। ਪੰਜਾਬ ਦੇ ਮੁੱਖ ਮੰਤਰੀ ਛੱਡੋ, ਇਹਨਾਂ ਦਾ ਕੋਈ ਮੰਤਰੀ ਕਿਸੇ ਜਗ੍ਹਾ ਦੇ ਉੱਤੇ ਫਿਰਦਾ ਨਜ਼ਰ ਆਇਆ ਹੋਵੇ ਤੇ ਹੁਣ ਤਾਂ ਘੱਟੋ ਘੱਟ ਇਨਾਮ ਰੱਖਣ ਨੂੰ ਦਿਲ ਕਰਦਾ ਕਿ ਇਨਾਮ ਹੀ ਰੱਖ ਦਿੱਤਾ ਜਾਵੇ ਕਿ ਕੋਈ ਕਿਸੇ ਕੋਵਿਡ ਸੈਂਟਰ ਨੂੰ ਕੋਈ ਵਿਜ਼ਿਟ ਕੀਤਾ ਕਿਸੇ ਮੰਤਰੀ ਸ਼ੰਤਰੀ ਨੇ? ਕੋਈ ਨਹੀਂ ਜਾਂਦਾ। ਜਦੋਂ ਮੁੱਖ ਮੰਤਰੀ ਨਹੀਂ ਜਾ ਰਹੇ ਤੇ ਫਿਰ ਮੰਤਰੀ ਕਿਉਂ ਜਾਣਗੇ? ਮਾਨਸਾ ਡਿਸਟ੍ਰਿਕਟ ਹੋ ਗਿਆ, ਇਹਦੇ ਨੇੜੇ ਤੇੜੇ ਵਾਲੇ ਡਿਸਟ੍ਰਿਕਟ ਹੋ ਗਏ, ਬੁਰੇ ਤਰੀਕੇ ਦੇ ਨਾਲ ਹਰ ਰੋਜ਼ ਘਿਰਦੇ ਤੁਰੇ ਜਾ ਰਹੇ ਆ। ਪਿੰਡਾਂ ਦੀ ਜਿਹੜੀ ਸਥਿਤੀ ਆ ਉਹ ਦੋ ਤਰੀਕੇ ਦੇ ਨਾਲ ਜਿਹੜੀ ਉਹ ਮਾੜੀ ਹੁੰਦੀ ਤੁਰੀ ਜਾ ਰਹੀ ਹੈ। ਇੱਕ ਤਾਂ ਜਿਹੜੇ ਝੋਲਾ ਛਾਪ ਡਾਕਟਰ ਨੇ ਉਹ ਮੋਟੇ ਪੈਸੇ ਬਣਾ ਰਹੇ ਆ। ਜਦੋਂ ਤੱਕ ਹਸਪੀਟਲਾਂ ਵੱਲ ਨੂੰ ਜਾਂਦੇ ਆ ਇਹ ਲੋਕ, ਉਦੋਂ ਤੱਕ ਦੇਰ ਹੋ ਚੁੱਕੀ ਹੁੰਦੀ ਆ। ਜੋਗਾ ਪੈਂਦਾ ਏਰੀਆ ਮਾਨਸਾ ਡਿਸਟ੍ਰਿਕਟ ਦੇ ਵਿੱਚ, ਉੱਥੇ ਜਿਹੜੇ ਕੋਵਿਡ ਪੋਜ਼ਿਟਿਵ ਇੱਕ ਫੈਮਿਲੀ, ਮਾਂ ਪਿਓ ਤੇ ਉਹਨਾਂ ਦੀ ਬੇਟੀ ਹਸਪੀਟਲ ਦੇ ਵਿੱਚ ਆਏ। ਉਹ ਕਹਿੰਦੇ ਜੀ ਸਾਡੇ ਕੋਲੇ ਕਿੱਟ ਹੀ ਹੈ ਨੀ ਗੀ। ਉਹ ਲੜਕੀ ਪੜ੍ਹੀ ਲਿਖੀ ਆ, ਉਹਨੇ ਕਿਹਾ ਡਾਕਟਰ ਸਾਹਿਬ ਇੱਥੇ ਲਿਖ ਦਿਓ। ਡਾਕਟਰ ਸਾਹਿਬ ਨੇ ਲਿਖਤੀ, ਡਾਕਟਰ ਸਾਹਿਬ ਨੇ ਪੱਲਿਓਂ ਥੋੜੀ ਦੇਣੀ, ਡਾਕਟਰ ਸਾਹਿਬ ਨੇ ਪੱਕੀ ਪਰਚੀ ਦੇ ਉੱਤੇ ਲਿਖ ਦਿੱਤੀ ਕਿ ਸਾਡੇ ਕੋਲੇ ਕਿੱਟ ਹੈ ਨਹੀਂ। ਉਸ ਲੜਕੀ ਦਾ ਮੈਨੂੰ ਫੋਨ ਆਇਆ 2 ਦਿਨ ਪਹਿਲਾਂ ਕਿ ਸਾਨੂੰ ਤਾਂ ਕਿੱਟ ਵੀ ਨਹੀਂ ਇੱਥੇ ਪ੍ਰਾਪਤ ਹੋ ਰਹੀ। ਜਦੋਂ ਉਹ ਸੋਸ਼ਲ ਮੀਡੀਆ ਦੇ ਰਾਹੀਂ ਉਹ ਚੁੱਕੀ ਤੇ 2 ਘੰਟੇ ਦੇ ਵਿੱਚ ਮਾਨਸਾ ਡਿਸਟ੍ਰਿਕਟ ਦੇ ਵਿੱਚ ਕਿੱਟ ਜਿਹੜੀਆਂ ਸੀਗੀਆਂ ਉਹ ਸਾਰੇ ਜਗ੍ਹਾ ਦੇ ਉੱਤੇ ਪਹੁੰਚ ਗਈਆਂ। ਉਹ ਫੋਨ ਕਰਨ ਵਾਲੇ ਜਿਹੜੇ ਸੱਤਾਧਾਰੀ ਧਿਰ ਦੇ ਇੱਕ ਵਰਕਰ ਨੇ, ਉਹ ਕਹਿੰਦੇ ਜੀ ਅਸੀਂ ਹਰ ਜਗ੍ਹਾ ਪਹੁੰਚ ਰਹੇ ਹਾਂ, ਤੁਸੀਂ ਉਹ ਪੋਸਟ ਰਿਮੂਵ ਕਰ ਦਿਓ, ਅਸੀਂ ਉੱਥੇ ਕਿੱਟ ਪਹੁੰਚਾਤੀ ਹੈ। ਮੇਰਾ ਸਵਾਲ ਇਹ ਸੀਗਾ ਵੀ ਕਿੱਟ ਇਹ ਨਹੀਂ ਹੈ ਕਿ ਇੱਕ ਜੋਗਾ ਦੇ ਵਿੱਚ ਨਹੀਂ ਹੈ, ਸਰਕਾਰੀ ਹਸਪੀਟਲਾਂ ਦੇ ਵਿੱਚ ਕਿੱਟ ਕਿੰਨੀ ਹੈ? ਇਟ ਮੀਨਸ ਕਿ ਜਿਹਦਾ ਤੁਸੀਂ ਬਾਹਰ ਕੱਢ ਦਿਓਗੇ ਉੱਥੇ ਕਿੱਟ ਪਹੁੰਚ ਜੂਗੀ, ਦੂਜੇ ਜਗ੍ਹਾ ਦੇ ਉੱਤੇ ਨਹੀਂ ਪਹੁੰਚੂਗੀ। ਰਿਮੂਵ ਕਰਨ ਦੇ ਵਾਸਤੇ ਤਾਂ ਭੱਜ ਪੈਂਦੇ ਆ ਵੀ ਕਿਤੇ ਰੌਲਾ ਨਾ ਬਾਹਰ ਪਵੇ। ਪਿੰਡਾਂ ਦੀ ਗੱਲ ਜੇ ਤੁਸੀਂ ਕਰੋ ਤਾਂ ਜਿਹੜੇ ਇਹ ਪਿੰਡ ਮਾਨਸਾ ਦੇ 72 ਦੇ ਕਰੀਬ ਨੇ, ਇਹਨਾਂ ਪਿੰਡਾਂ ਦੇ ਵਿੱਚ 700 ਤੋਂ ਉੱਪਰ ਲੋਕ ਜਿਹੜੇ ਆ ਉਹ ਪੋਜ਼ਿਟਿਵ ਆ। 22 ਮੌਤਾਂ ਹੋ ਚੁੱਕੀਆਂ ਹੋਈਆਂ ਨੇ। ਇੱਥੇ
ਇਹ ਬਿਲਕੁਲ ਗੱਲ ਗਲਤ ਹੈ ਕਿ ਉੱਥੇ ਕੋਈ ਕਿਸੇ ਕਿਸਮ ਦੀ ਮਦਦ ਜਿਹੜੀ ਆ ਉਹ ਪਹੁੰਚ ਰਹੀ ਆ ਮੈਡੀਕਲ ਤੌਰ ਦੇ ਉੱਤੇ ਪਿੰਡਾਂ ਥਾਵਾਂ ਦੇ ਉੱਤੇ। ਮੈਡੀਕਲ ਦੀ ਮਦਦ ਕਿੱਥੋਂ ਪਹੁੰਚਣੀ ਹੈ, ਇਹ ਸਭ ਤੋਂ ਵੱਡਾ ਸਵਾਲ ਹੈ। ਕਿਉਂਕਿ ਜੇ ਤੁਹਾਡੇ ਕੋਲੇ ਇੰਨੇ ਕੁ ਵਰਕਰ ਨੇ, ਡਾਕਟਰ ਨੇ, ਜਿਹੜੇ ਸਰਕਾਰੀ ਹਸਪੀਟਲਾਂ ਤੋਂ ਬਾਅਦ ਫੀਲਡ ਦੇ ਵਿੱਚ ਜਾ ਸਕਣ, ਫਿਰ ਤਾਂ ਮੰਨਿਆ। ਤੁਹਾਡੇ ਕੋਲੇ ਤਾਂ ਸਰਕਾਰੀ ਹਸਪੀਟਲਾਂ ਦੇ ਵਿੱਚ ਡਾਕਟਰ ਇਨਫ ਨਹੀਂ ਹੈਗੇ, ਫਿਰ ਤੁਸੀਂ ਫੀਲਡ ਦੇ ਵਿੱਚ ਕਿਵੇਂ ਜਾਓਗੇ? ਫੀਲਡ 'ਚ ਕੋਈ ਨਹੀਂ ਜਾ ਰਿਹਾ, ਨਾ ਫੀਲਡ ਦੇ ਵਿੱਚ ਕੋਈ ਟੈਸਟਿੰਗ ਹੋ ਰਹੀ ਹੈ, ਨਾ ਫੀਲਡ ਦੇ ਵਿੱਚ ਕੋਈ ਦਵਾਈਆਂ ਜਿਹੜੀਆਂ ਉਹ ਹੋ ਰਹੀਆਂ ਨੇ, ਨਾ ਉੱਥੇ ਕੋਈ ਕਿਸੇ ਨੂੰ ਅਵੇਅਰਨੈਸ ਦੇ ਵਾਸਤੇ ਕਿਹਾ ਜਾ ਰਿਹਾ। ਲੋਕ ਡਰ ਗਏ, ਹੁਣ ਲੋਕ ਬਹੁਤ ਬੁਰੇ ਤਰੀਕੇ ਦੇ ਨਾਲ ਡਰ ਗਏ। ਲੋਕ ਦਿਨ ਦੇ ਵੇਲੇ ਘਰਾਂ ਚੋਂ ਬਾਹਰ ਨਿਕਲ ਕੇ ਰੁੱਖਾਂ ਹੇਠ ਬਹਿਣ ਲੱਗ ਗਏ ਆਕਸੀਜਨ ਦੇ ਕਰਕੇ, ਕਿ ਆਕਸੀਜਨ ਜਿਹੜੀ ਆ ਉਹ ਉੱਥੋਂ ਘੱਟੋ ਘੱਟ ਉਹਨਾਂ ਨੂੰ ਆਵੇ, ਸਾਹ ਦੀ ਤਕਲੀਫ ਨਾ ਹੋਵੇ। ਇੱਥੋਂ ਤੱਕ ਲੋਕ ਜਿਹੜੇ ਉਹ ਡਰ ਗਏ। ਰੁੱਖਾਂ ਦੀ ਅਹਿਮੀਅਤ ਜਿਹੜੀ ਆ ਉਹ ਸਮਝ ਆਉਣ ਲੱਗ ਗਈ ਕਿ ਇਹ ਰੁੱਖ ਕਿਉਂ ਜ਼ਰੂਰੀ ਨੇ। ਵੈਂਟੀਲੇਟਰਾਂ ਦੇ ਆਪਾਂ ਸਾਰਾ ਕੁਝ ਸੁਣ ਰਹੇ ਹਾਂ ਕਿ ਕੀ ਹਾਲਾਤ ਇਸ ਵੇਲੇ ਵੈਂਟੀਲੇਟਰਾਂ ਦੇ ਪੰਜਾਬ ਦੇ ਵਿੱਚ ਬਣੇ ਪਏ ਆ। ਰਾਏਕੋਟ ਦੇ ਵਿੱਚ 30 ਬੈੱਡ ਦਾ ਹਸਪੀਟਲ ਹੈ, ਔਰ ਇਸ 30 ਬੈੱਡ ਦੇ ਹਸਪੀਟਲ ਦੇ ਵਿੱਚ ਰਾਏਕੋਟ ਇੱਕ ਸਿੰਗਲ ਵੀ ਵੈਂਟੀਲੇਟਰ ਜਿਹੜਾ ਉਹ ਨਹੀਂ ਹੈਗਾ। ਔਰ ਰਾਏਕੋਟ ਇੱਕ ਵੱਡਾ ਕਸਬਾ, ਨੇੜੇ ਤੇੜੇ ਦੇ ਲੋਕ ਵੀ ਇੱਥੋਂ ਦੇ ਹਸਪੀਟਲ ਦੇ ਵਿੱਚ ਆਉਂਦੇ ਆ। 14 ਡਾਕਟਰ ਆ, ਇੱਕ ਡੈਂਟਿਸਟ ਆ ਤੇ 10 ਸਟਾਫ ਨਰਸਾਂ ਤਾਇਨਾਤ ਨੇ। ਪਰ ਪ੍ਰੋਬਲਮ ਇਹ ਆ, ਫੌਜ ਜਿਹੜੀ ਆ ਉਹ ਬਿਨਾਂ ਹਥਿਆਰਾਂ ਤੋਂ ਕਿਵੇਂ ਲੜੂਗੀ? ਇਹ ਸਭ ਤੋਂ ਵੱਡਾ ਸਵਾਲ ਹੈ। ਲੋਕ ਮਾਰੇ ਫਿਰਦੇ ਨੇ ਕਿ ਵੈਂਟੀਲੇਟਰ ਸਿਸਟਮ ਮਿਲ ਜੇ, ਕੋਈ ਕਹਿੰਦਾ ਕਿ ਆਕਸੀਜਨ ਜਿਹੜੀ ਉਹ ਰੀਫਿਲ ਹੋ ਜੇ, ਆਕਸੀਜਨ ਵਾਲਾ ਬੈੱਡ ਜਿਹੜਾ ਉਹ ਮਿਲ ਜਵੇ। ਲੁਧਿਆਣਾ ਡਿਸਟ੍ਰਿਕਟ ਦੇ ਵਿੱਚ 274 ਵੈਂਟੀਲੇਟਰ ਨੇ, ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ 18 ਨੇ, ਸਰਕਾਰੀ ਹਸਪੀਟਲ ਦੇ ਵਿੱਚ ਸ਼ਹਿਰ ਦੇ ਵਿੱਚ 2 ਹਸਪੀਟਲ ਨੇ, ਤੇ ਦਿਹਾਤੀ ਖੇਤਰ ਦੇ ਵਿੱਚ 3 ਨੇ ਜਿੱਥੇ ਕੋਵਿਡ ਦਾ ਇਲਾਜ ਚੱਲ ਰਿਹਾ। 364 ਲੈਵਲ 2 ਦੇ ਇਹਦੇ ਵਿੱਚ ਬੈੱਡ ਨੇ, ਔਰ ਪ੍ਰਾਈਵੇਟ ਹਸਪੀਟਲ ਦੇ ਵਿੱਚ 78 ਦੇ ਉੱਤੇ 78 ਬੈੱਡ ਨੇ ਜਿਨ੍ਹਾਂ ਦੇ ਉੱਤੇ ਲੈਵਲ 2 ਦਾ ਇਲਾਜ ਜਿਹੜਾ ਉਹ ਚੱਲ ਰਿਹਾ। ਇਹ ਜਿਹੜੀ ਸਥਿਤੀ ਆ, ਬਰਨਾਲੇ ਦੇ ਵਿੱਚ 8 ਵੈਂਟੀਲੇਟਰ ਨੇ, 8 ਦੇ ਵਿੱਚੋਂ ਇੱਕ ਵੀ ਕੰਮ ਨਹੀਂ ਕਰ ਰਿਹਾ। ਜਦੋਂ 1 ਸਾਲ ਦਾ ਸਮਾਂ ਮਿਲਿਆ ਸੀ ਤੇ ਉਹਦੇ 1 ਸਾਲ ਦੇ ਵਿੱਚ ਕੀ ਕੀਤਾ, ਸਭ ਦੇ ਸਾਹਮਣੇ ਜਿਹੜੀ ਦੀ ਉਹ ਕਹਾਣੀ ਆ। ਔਰ ਇਹ ਰਿਐਲਿਟੀ ਆਪਾਂ ਗੁਜਰਾਤ ਮਾਡਲ ਦੀ ਵੀ ਦੱਸਦੀ ਤੇ ਇੱਥੋਂ ਦੀ ਵੀ ਦੱਸਦੀ। ਮੌਤਾਂ ਇੱਥੇ ਵੀ ਲੁਕੋਈਆਂ ਜਾ ਰਹੀਆਂ ਨੇ, ਅੰਕੜੇ ਇੱਥੇ ਵੀ ਜਿਹੜੇ ਉਹ ਲੁਕੋਏ ਜਾ ਰਹੇ ਨੇ, ਕਿਉਂਕਿ ਪਿੰਡਾਂ ਥਾਵਾਂ ਦੇ ਉੱਤੇ ਹੋ ਰਹੀਆਂ ਮੌਤਾਂ, ਇਲਾਜ ਤੋਂ ਬਿਨਾਂ ਹੋ ਰਹੀਆਂ ਮੌਤਾਂ, ਟੈਸਟ ਤੋਂ ਬਿਨਾਂ ਹੋ ਰਹੀਆਂ ਮੌਤਾਂ ਜਿਹੜੀਆਂ ਨੇ, ਉਹ ਵੀ ਅੰਕੜਾ ਬਹੁਤ ਵੱਡਾ, ਔਰ ਉਹ ਅੰਕੜਾ ਲੁਕੋਇਆ ਜਾ ਰਿਹਾ। ਉਹਨਾਂ ਨੂੰ ਹੁਣ ਕੋਵਿਡ ਦੇ ਵਿੱਚ ਨਹੀਂ ਪਾਇਆ ਜਾ ਰਿਹਾ। ਇਹ ਹੁਣ ਅੰਕੜਾ ਲੁਕਾਉਣ ਦੇ ਹੁਕਮ ਕਿਹਨੇ ਕੀਤੇ ਆ? ਇਹ ਵੱਡਾ ਜਿਹੜਾ ਉਹ ਸਵਾਲ ਹੈ। ਔਰ ਇਹ ਇਉਂ ਅੰਕੜੇ ਲੁਕੋ ਕੇ ਕੀ ਸਰਕਾਰਾਂ ਰਿਐਲਿਟੀ ਜਿਹੜੀ ਆ ਉਹਦੇ ਤੋਂ ਮੂੰਹ ਨਹੀਂ ਫੇਰ ਰਹੀਆਂ? ਦੇਖੋ, ਅੰਕੜੇ ਤਾਂ ਬਹੁਤ ਵੱਡੇ ਲੈਵਲ ਤੇ ਲਕੋਏ ਜਾ ਰਹੇ ਆ। ਜਿਹੜੀਆਂ ਉੱਥੋਂ ਖਬਰਾਂ ਆਉਂਦੀਆਂ, ਪੰਜਾਬ ਦੇ ਵਿੱਚ ਵੀ ਕੋਈ ਖੈਰ ਨਹੀਂ ਹੈਗੀ, ਅੰਕੜੇ ਬਹੁਤ ਲਕੋਏ ਜਾ ਰਹੇ ਆ। ਤਾਂ ਅੱਗੇ ਗੱਲ ਕਰਦੇ ਆ ਲੁਧਿਆਣੇ ਦੇ ਵਿੱਚ। ਲੁਧਿਆਣੇ 'ਚ ਡਿਸਟ੍ਰਿਕਟ ਦੇ ਵਿੱਚ 5 ਬੱਚਿਆਂ ਦੀ ਡੁੱਬ ਕੇ ਮੌਤ ਹੋਈ। ਇਹ ਮਾਨਗੜ੍ਹ ਪਿੰਡ ਪੈਂਦਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ। ਉੱਥੇ ਇਹ ਹਾਦਸਾ ਵਾਪਰਿਆ। 4 ਭੈਣ ਭਰਾਵਾਂ ਸਣੇ 5 ਬੱਚੇ ਜਿਹੜੇ ਸੀ ਉਹਨਾਂ ਦੀ ਛੱਪੜ 'ਚ ਡੁੱਬਣ ਕਰਕੇ ਮੌਤ ਹੋਈ ਹੈ। ਇਹਨਾਂ ਬੱਚਿਆਂ ਨੂੰ ਬਚਾਉਣ ਗਿਆ ਇੱਕ ਜਿਹੜਾ ਵਿਅਕਤੀ ਸੀ, ਉਹਦੀ ਵੀ ਡੁੱਬਣ ਦੇ ਨਾਲ ਮੌਤ ਹੋ ਗਈ। 11, 5 ਸਾਲ, 8 ਸਾਲ, 4 ਸਾਲ ਦੇ ਇਹ ਬੱਚੇ ਸੀਗੇ, ਤੇ ਇੱਕ 10 ਸਾਲ ਦਾ ਸੀ। ਇਹਦੇ ਵਿੱਚ ਜਿਹੜਾ ਬਚਾਉਣ ਗਿਆ ਉਹ 22 ਸਾਲਾਂ ਦਾ ਸੀਗਾ। ਮਾਨਗੜ੍ਹ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦਾ ਸੀਗਾ ਜੀ ਇਹ ਪ੍ਰਵਾਸੀ ਮਜ਼ਦੂਰ ਸੀਗਾ ਜਿਹੜਾ। ਇਹ ਉਹਦੇ ਬੱਚੇ ਦੱਸੇ ਜਾਂਦੇ ਆ, ਉਹਦੇ 4 ਬੱਚੇ ਸੀਗੇ। ਉਹ ਇੱਕ ਨਾਲ ਆਪਣੇ ਸਾਥੀ ਨੂੰ ਲੈ ਕੇ ਛੱਪੜ ਦੇ ਕੋਲ ਖੇਡਣ ਜਿਹੜਾ ਉਹ ਚਲੇ ਗਏ, ਔਰ ਖੇਡਦਿਆਂ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਸੀ ਉਹ ਛੱਪੜ 'ਚ ਵੜ ਗਿਆ। ਹੁਣ ਬੱਚਿਆਂ ਨੂੰ ਨਹੀਂ ਸੀ ਪਤਾ ਕਿ ਇਹ ਛੱਪੜ ਕਿੰਨਾ ਕੁ ਡੂੰਘਾ। ਜਦੋਂ ਉਹ ਰੌਲਾ ਪਾਉਣ ਲੱਗ ਗਿਆ ਤਾਂ ਬੱਚੇ ਜਿਹੜੇ ਸੀ ਉਹਨਾਂ ਨੇ ਮਦਦ ਮੰਗਣ ਦੀ ਜਗ੍ਹਾ ਦੇ ਉੱਤੇ ਉਹ ਬਚਾਉਣ ਤੁਰ ਪਏ। ਭੋਲਾਪਨ ਬੱਚਿਆਂ ਦੇ ਵਿੱਚ ਹੁੰਦਾ, ਤੇ ਉਹ ਭੋਲੇਪਨ ਦੇ ਵਿੱਚ ਇੱਕ ਇੱਕ ਕਰਕੇ ਇੱਕ ਦੂਜੇ ਨੂੰ ਬਚਾਉਣ ਲਈ, ਦੂਜਾ ਤੀਜੇ ਨੂੰ ਬਚਾਉਣ ਦੇ ਵਾਸਤੇ ਇਹ ਧੱਸਦੇ ਤੁਰੇ ਗਏ। ਜਿੰਨੀ ਦੇਰ ਨੂੰ ਪਤਾ ਲੱਗਿਆ, ਇੱਕ ਜਿਹੜਾ 22 ਸਾਲਾਂ ਦਾ ਸੀਗਾ ਉਹਨੇ ਭੱਜ ਕੇ ਛਾਲ ਮਾਰੀ। ਉਹ ਵੀ ਅੰਦਰ ਜਿਹੜੀ ਗਾਰ ਸੀ ਉਹਦੇ ਵਿੱਚ ਫਸ ਗਿਆ। ਉਸ ਗਾਰ ਦੇ ਵਿੱਚ ਫਸਣ ਕਰਕੇ ਉਹ ਵੀ ਡੁੱਬ ਗਿਆ। 5 ਬੱਚੇ ਤੇ ਇੱਕ ਜਿਹੜਾ ਇਹ 22 ਸਾਲ ਦਾ ਸੀਗਾ। ਇਹ 6 ਮੌਤਾਂ ਪਿੰਡ ਦੇ ਛੱਪੜ ਦੇ ਵਿੱਚ ਹੋਈਆਂ। ਗੱਲ ਫਿਰ ਉੱਥੇ ਹੀ ਆ ਜਾਂਦੀ ਆ। ਛੱਪੜਾਂ ਦੇ ਵਾਸਤੇ ਜਿਹੜਾ ਉਹ ਇਹਨਾਂ ਨੂੰ ਸਾਫ਼ ਕਰਨ ਦੇ ਵਾਸਤੇ
ਸਰਕਾਰੀ ਫੰਡ ਕਾਗਜ਼ਾਂ ਦੇ ਵਿੱਚ ਅੱਜ ਵੀ ਆਉਂਦੇ ਆ। ਛੱਪੜ ਪੰਚਾਇਤਾਂ ਸਰਕਾਰੀ ਕਾਗਜ਼ਾਂ ਦੇ ਵਿੱਚ ਅੱਜ ਵੀ ਸਾਫ਼ ਕਰਵਾਉਂਦੀਆਂ ਨੇ। ਜਿਹੜੀ ਗਾਰ ਕੱਢੀ ਜਾਂਦੀ ਆ ਉਹ ਅਜਿਹੇ ਹਾਦਸਿਆਂ ਤੋਂ ਰੋਕਣ ਦੇ ਵਾਸਤੇ ਕੱਢੀ ਜਾਂਦੀ ਹੁੰਦੀ ਸੀਗੀ, ਪਰ ਉੱਥੇ ਰਿਐਲਿਟੀ ਜਿਹੜੀ ਉਹ ਕੀ ਆ, ਇਹ ਸਭ ਦੇ ਸਾਹਮਣੇ ਆ। 6 ਮੌਤਾਂ ਉੱਥੇ ਹੋਈਆਂ ਨੇ। ਫਿਰ ਜਿਹੜੇ ਗੋਤਾਖੋਰ ਨੇ ਉਹਨਾਂ ਨੂੰ ਲਿਆ ਕੇ 2 ਘੰਟੇ ਤੋਂ ਬਾਅਦ ਇਹਨਾਂ ਬੱਚਿਆਂ ਦੀਆਂ ਡੈੱਡ ਬੋਡੀਜ਼ ਜਿਹੜੀਆਂ ਉਹ ਕੱਢੀਆਂ ਗਈਆਂ। ਇਹ ਮਾਨਗੜ੍ਹ ਪੈਂਦਾ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ, ਉੱਥੇ ਇਹ ਹਾਦਸਾ ਵਾਪਰਿਆ। ਦੁਖਦਾਈ ਹਾਦਸਾ ਹੈ ਜੀ ਇਹ। ਤੇ ਅੱਗੇ ਗੱਲ ਕਰਦੇ ਹਾਂ 2 ਅਹਿਮ ਸ਼ਖਸੀਅਤਾਂ, ਭਗਤ ਸਿੰਘ ਦੇ ਭਤੀਜੇ ਤੇ ਜਰਨੈਲ ਸਿੰਘ ਦੀ ਮੌਤ। ਭਗਤ ਸਿੰਘ ਹੋਰਾਂ ਦਾ ਜਿਹੜਾ ਭਤੀਜੇ ਨੇ ਜੀ, ਅਭੈ ਸਿੰਘ ਸੰਧੂ, ਉਹਨਾਂ ਦੀ ਜਿਹੜੀ ਕੱਲ ਸ਼ਾਮੀ ਮੌਤ ਹੋਈ ਜੀ। ਉਹ ਫੋਰਟਿਸ ਹਸਪੀਟਲ ਦੇ ਵਿੱਚ ਜੇਰੇ ਇਲਾਜ ਸਨ। ਅਭੈ ਸੰਧੂ ਵਿਸ਼ਵ ਪੱਧਰ ਦੇ ਉੱਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਫੈਲਾਉਣ ਦੇ ਲਗਾਤਾਰ ਯਤਨ ਕਰਦੇ ਰਹੇ ਨੇ। ਉਹ ਬਹੁਤ ਇੱਕ ਭਲੇ ਮਾਨਸ ਵਿਅਕਤੀ, ਬਹੁਤ ਘੱਟ ਬੋਲਣ ਵਾਲੇ ਵਿਅਕਤੀ ਸਨ। ਜਦੋਂ ਵੀ ਉਹਨਾਂ ਨੂੰ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ, ਉਹਨਾਂ ਦੇ ਨਾਲ ਬਹੁਤ ਵਾਰੀ ਗੱਲ ਹੁੰਦੀ ਰਹੀ ਵੱਖੋ ਵੱਖਰੇ ਵਿਸ਼ਿਆਂ ਦੇ ਉੱਤੇ। ਜਿੰਨੀ ਜ਼ਰੂਰਤ ਹੈ ਉਹਨਾਂ ਕੁ ਮੂੰਹ ਖੋਲਣ ਵਾਲੇ ਜਿਹੜੇ ਵਿਅਕਤੀ ਹੁੰਦੇ, ਉਹਨਾਂ ਦੇ ਵਿੱਚੋਂ ਸਨ ਅਭੈ ਸੰਧੂ। ਉਹਨਾਂ ਦੇ ਵਿੱਚ ਭਗਤ ਸਿੰਘ ਹੋਰਾਂ ਦੇ ਜਿਹੜੇ ਮੜੰਗੇ ਦਾ ਝਲਕਾਰਾ ਵੀ ਪੈਂਦਾ ਸੀ, ਔਰ ਉਹਨਾਂ ਦੇ ਬੇਟੇ ਡੈਥ ਹੋ ਗਈ ਸੀ ਜੀ ਇੱਕ ਸੜਕ ਹਾਦਸੇ ਦੇ ਵਿੱਚ। ਅਸਲ 'ਚ ਉਦੋਂ ਬਾਅਦ ਅਭੈ ਸੰਧੂ ਹੋਰੀ ਇੱਕ ਕਿਸਮ ਦੇ ਨਾਲ ਡੇ ਬਾਈ ਡੇ ਹੇਠਾਂ ਜਿਹੜਾ ਜੀ ਉਹ ਤੁਰੇ ਗਏ। ਕਿਸਾਨ ਅੰਦੋਲਨ ਦੇ ਨਾਲ ਵੀ ਉਹ ਜੁੜੇ ਹੋਏ ਸਨ। ਪਿਛਲੇ ਦਿਨੀ ਉਹ ਕਿਸਾਨ ਅੰਦੋਲਨ ਦੇ ਵਿੱਚ ਵੀ ਗਏ ਸੀ। ਉੱਥੇ ਜਾ ਕੇ ਉਹਨਾਂ ਨੇ ਜਿਹੜਾ ਉਹ ਬੋਲੇ ਵੀ ਸਨ ਕੁਝ ਮਿੰਟ ਦੇ ਵਾਸਤੇ, ਔਰ ਉਹ ਸਮਾਜ ਸੇਵੀ ਦੇ ਤੌਰ ਦੇ ਉੱਤੇ ਜਾਣੇ ਜਾਂਦੇ ਸਨ। ਹਮੇਸ਼ਾ ਹਰ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਸਨ। ਅਭੈ ਸੰਧੂ ਜਿਹੜੇ ਕਿ ਕੁਲਬੀਰ ਸਿੰਘ ਦੇ ਪੁੱਤਰ ਸੀ, ਜੋ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੇ ਛੋਟੇ ਭਰਾ ਸੀ। ਤੋਂ ਇਹ 2 ਵਿਅਕਤੀ ਇਸ ਪਰਿਵਾਰ ਦੇ ਵਿੱਚੋਂ ਨੇ। ਇੱਕ ਤਾਂ ਭਗਤ ਸਿੰਘ ਹੋਰਾਂ ਦੇ ਭਾਣਜੇ ਨੇ ਡਾਕਟਰ ਜਗਮੋਹਨ ਸਿੰਘ ਤੇ ਅਭੈ ਸੰਧੂ। ਇਹ 2 ਵਿਅਕਤੀ ਸਨ ਜਿਹੜੇ ਲਗਾਤਾਰ ਭਗਤ ਸਿੰਘ ਹੋਰਾਂ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਅੱਗੇ ਪਹੁੰਚਾਉਣ ਦੇ ਯਤਨ ਕਰਦੇ ਰਹਿੰਦੇ ਸਨ। ਉਹ ਦੁਨੀਆ ਤੋਂ ਚਲੇ ਗਏ। ਬੜਾ ਕਿਉਂਕਿ ਇਸ ਪਰਿਵਾਰ ਦਾ ਤਾਂ ਐਡਾ ਵੱਡਾ ਕੰਟਰੀਬਿਊਸ਼ਨ ਹੈ, ਐਡੇ ਵੱਡੇ ਅਹਿਸਾਨ ਨੇ ਕਿ ਪੁਸ਼ਤਾਂ ਵੀ ਉਹ ਅਹਿਸਾਨ ਲਾ ਨਹੀਂ ਸਕਦੀਆਂ। ਅਭੈ ਸਿੰਘ ਸੰਧੂ ਹੋਰਾਂ ਦੇ ਦੁਨੀਆ ਤੋਂ ਜਾਣ ਦਾ ਬੜਾ ਅਫਸੋਸ ਹੈ। ਇੱਕ ਜਿਹੜੀ ਦੂਸਰੀ ਡੈਥ ਹੈ ਉਹ ਹੋਈ ਹੈ ਜੀ, ਇਹ ਕਰੋਨਾ ਦੇ ਨਾਲ ਹੋਈ ਹੈ। ਔਰ ਜਰਨੈਲ ਸਿੰਘ ਪੱਤਰਕਾਰ ਭਾਈਚਾਰੇ ਦੇ ਵਿੱਚੋਂ ਸਨ। ਉਹ ਪੱਤਰਕਾਰ ਰਹੇ ਔਰ ਚਰਚਾ ਦੇ ਵਿੱਚ ਉਦੋਂ ਆਏ ਜਦੋਂ ਉਹਨਾਂ ਨੇ ਸਾਬਕਾ ਗ੍ਰਹਿ ਮੰਤਰੀ ਜਿਹੜੇ ਸਨ ਪੀ ਚਿਦੰਬਰਮ ਹੋਰਾਂ ਵੱਲ ਜੁੱਤੀ ਸੁੱਟੀ ਸੀਗੀ। 1984 ਦੇ ਸਿੱਖ ਕਤਲੇਆਮ ਦੇ ਵਿੱਚ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਫਿਰ ਉਹ ਆਮ ਆਦਮੀ ਪਾਰਟੀ 'ਚ ਵੀ ਸ਼ਾਮਲ ਹੋਏ। ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਵੀ ਰਹੇ। ਲੰਬੀ ਤੋਂ ਉਹਨਾਂ ਨੇ ਚੋਣ ਆ ਕੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਲੜੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਤਾਉਣ ਲਈ ਉਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਉੱਥੇ ਚਲੇ ਗਏ ਤੇ ਇਹ ਵੱਡੇ ਪੁੜਾਂ ਦੇ ਵਿਚਾਲੇ ਘਿਰ ਗਏ। ਜਰਨੈਲ ਸਿੰਘ ਹੋਰੀ ਜਿੱਤ ਨਹੀਂ ਸਕੇ ਕਿਉਂਕਿ ਉਹਨਾਂ ਨੂੰ ਅਸਤੀਫਾ ਦੇ ਕੇ ਆਉਣਾ ਪਿਆ ਸੀ। ਮੁੜ ਕੇ ਉਹਨਾਂ ਦੇ ਕੋਈ ਮਨ ਮੁਟਾਵ ਆਮ ਆਦਮੀ ਪਾਰਟੀ ਨਾਲ ਵੀ ਹੋਏ, ਉਹ ਲਾਂਭੇ ਹੋ ਗਏ। ਕਰੋਨਾ ਵਾਇਰਸ ਤੋਂ ਪੀੜਤ ਸਨ ਔਰ ਉਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ। ਵੈਂਟੀਲੇਟਰ ਸਿਸਟਮ ਦੇ ਉੱਤੇ ਸਨ। ਉਹਨਾਂ ਦੀ ਵੀ ਜਿਹੜੀ ਉਹ ਮੌਤ ਹੋ ਗਈ। ਇਹ 2 ਮੌਤਾਂ ਨੇ ਜੀ। ਮੌਤਾਂ ਤਾਂ ਹਰ ਘੰਟੇ ਜਿਹੜੀਆਂ ਉਹ ਹੋ ਰਹੀਆਂ ਨੇ। ਹੁਣ ਤਾਂ ਅਜਿਹੇ ਹਾਲਾਤ ਨੇ, ਇਸ ਪੱਖੋਂ ਡਰ ਲੱਗਦਾ ਵੀ ਇਹ ਨਹੀਂ ਪਤਾ ਅਗਲਾ ਨੰਬਰ ਜਿਹੜਾ ਉਹ ਕਿਹਦਾ ਤੇ ਅਗਲਾ ਸੁਨੇਹਾ ਕਿਹਦਾ ਆ ਜਾਣਾ ਕਿ ਕੌਣ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਅਜਿਹੀ ਮਹਾਮਾਰੀ ਜਿਹੜੀ ਆ ਉਹਦੇ ਬਾਰੇ ਦੇ ਵਿੱਚ ਪੜ੍ਹਿਆ ਦੇਖੀਆਂ ਤਾਂ ਹੈ ਨਹੀਂ ਗਿਆ। ਕਦੀ ਇਸ ਤਰ੍ਹਾਂ ਦਾ ਤਾਂ ਨਹੀਂ ਸੀ ਚਿਤਵਿਆ ਕਿ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਮੁਲਕ ਦੇ ਵਿੱਚ ਬਣ ਜਾਣਗੇ, ਜਿੱਥੇ ਨਾ ਕੋਈ ਛੋਟਾ ਨਾ ਕੋਈ ਵੱਡਾ ਨਾ ਕੋਈ ਖਾਸ ਏਰੀਆ, ਹਰ ਜਗ੍ਹਾ ਦੇ ਉੱਤੋਂ ਜੇ ਇਸ ਵੇਲੇ ਕੋਈ ਖਬਰ ਆ ਰਹੀ ਹੈ ਤਾਂ ਉਹ ਸਿਵਾਏ ਮੌਤਾਂ ਤੋਂ ਹੋਰ ਕੋਈ ਨਹੀਂ ਆ ਰਹੀ। ਬਿਲਕੁਲ ਜੀ, ਬੜੀਆਂ ਡਰਾਉਣੀਆਂ ਖਬਰਾਂ ਆ ਜੀ। ਅੱਗੇ ਗੱਲ ਕਰਦੇ ਮਲੇਰਕੋਟਲਾ ਦੀ। ਇਹ 23ਵਾਂ ਜ਼ਿਲ੍ਹਾ ਬਣਿਆ ਪੰਜਾਬ ਦਾ। ਈਦ ਦੇ ਮੌਕੇ ਦੇ ਉੱਤੇ ਮੁੱਖ ਮੰਤਰੀ ਹੋਰਾਂ ਨੇ ਐਲਾਨ ਕੀਤਾ ਜੀ। ਇਹ ਜ਼ਿਲ੍ਹਿਆਂ ਦੀ ਰਾਜਨੀਤੀ ਆ। ਕਿਸੇ ਵੇਲੇ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਪੰਜਾਬੀ ਸੂਬਾ ਬਣਾਉਣ ਦੇ ਵਾਸਤੇ। ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਦੇ ਵੱਡ ਵਡੇਰੇ ਮੋਰਚੇ ਦੇ ਵਿੱਚ ਸ਼ਾਮਲ ਹੋਏ ਹੋਣਗੇ, ਕਿਉਂਕਿ ਉਸ ਵੇਲੇ ਇਹ ਸਮਝਿਆ ਜਾਂਦਾ ਸੀ, ਜਥੇਦਾਰ ਜਿਵੇਂ ਕਿਹਾ ਜਾਂਦਾ ਸੀ ਕਿ ਉਹ ਘਰੋਂ ਤੁਰ ਪੈਂਦੇ ਹੁੰਦੇ ਸਨ ਬਿਨਾਂ ਪੁੱਛੇ ਤੋਂ ਕਿ ਮੋਰਚਾ ਕਾਹਦੇ ਵਾਸਤੇ ਲਾਇਆ।
ਉਹਨਾਂ ਲਈ ਬਸ ਇਹ ਹੁੰਦਾ ਸੀ ਵੀ ਪੰਥ ਦੀ ਆਵਾਜ਼ ਹੈ ਤੇ ਮੋਰਚੇ ਤੇ ਜਾਣਾ। ਉਸ ਪੰਜਾਬੀ ਸੂਬੇ ਦੀ ਜਗ੍ਹਾ ਦੇ ਉੱਤੇ ਮਿਲਿਆ ਕਿ ਜਿਹੜਾ ਉਹ ਫਰੀਦਾਬਾਦ ਤੱਕ ਪੰਜਾਬ ਹੁੰਦਾ ਸੀ, ਸਾਰੀ ਇੰਡਸਟਰੀ ਗਵਾ ਲਈ। ਇਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਰਾ ਟੂਰਿਜ਼ਮ, ਸਾਰਾ ਪੰਜਾਬ ਦਾ ਪਾਰਟ ਸੀ, ਉਹ ਟੂਰਿਜ਼ਮ ਗਵਾ ਲਿਆ। ਇੱਕ ਪੰਜਾਬੀ ਸੂਬੀ ਲੈ ਲਈ ਨਿੱਕੀ ਜੀ, ਔਰ ਉਹਦੇ ਵਿੱਚ ਵੀ ਉਹਨਾਂ ਦੀ ਸਕੀਮ ਤਾਂ ਸਫਲ ਨਹੀਂ ਹੋ ਸਕੀ। ਉਹਨਾਂ ਨੂੰ ਇਹ ਲੱਗਦਾ ਸੀ ਕਿ ਸਾਥੋਂ ਬਿਨਾਂ ਫਿਰ ਕੋਈ ਰਾਜ ਨਹੀਂ ਇੱਥੇ ਕਰ ਸਕੂਗਾ, ਅਸੀਂ ਪੱਕੇ ਬੈਠੇ ਰਹਾਂਗੇ। ਉਹਨਾਂ ਦੀ ਸਕੀਮ ਇਹ ਸੀ। ਮੁੜ ਕੇ ਜ਼ਿਲ੍ਹਿਆਂ ਦੀ ਰਾਜਨੀਤੀ ਸ਼ੁਰੂ ਹੋ ਗਈ। ਇਹ ਜ਼ਿਲ੍ਹੇ ਘੱਟ ਜ਼ਿਲ੍ਹੀਆਂ ਬਣਨੀਆਂ ਸ਼ੁਰੂ ਹੋ ਗਈਆਂ। ਕਿਸੇ ਵੇਲੇ ਪੰਜਾਬ ਦੇ ਵੱਡੇ ਵੱਡੇ ਜ਼ਿਲ੍ਹੇ ਹੁੰਦੇ ਸਨ, ਔਰ ਲੋਕ ਬੜਾ ਮਾਣ ਮਹਿਸੂਸ ਕਰਦੇ ਸਨ ਆਪਣੇ ਜ਼ਿਲ੍ਹਿਆਂ ਦੇ ਉੱਤੇ ਕਿ ਕਿੱਥੋਂ ਕਿੱਥੋਂ ਤੱਕ ਸਾਡੇ ਜ਼ਿਲ੍ਹੇ ਨੇ। ਅੰਮ੍ਰਿਤਸਰ ਡਿਸਟ੍ਰਿਕਟ ਦਾ ਹੋਣਾ ਬੜਾ ਮਾਣ ਹੁੰਦਾ ਸੀ, ਫਰੀਦਕੋਟ ਡਿਸਟ੍ਰਿਕਟ ਦਾ ਹੋਣਾ, ਮੁਕਤਸਰ ਸਾਹਿਬ ਉਥੋਂ ਉਸ ਡਿਸਟ੍ਰਿਕਟ ਦਾ ਹੋਣਾ, ਪਟਿਆਲਾ ਡਿਸਟ੍ਰਿਕਟ ਦਾ ਹੋਣਾ। ਇਹ ਬੜੇ ਵੱਡੇ ਡਿਸਟ੍ਰਿਕਟ ਹੁੰਦੇ ਸਨ ਕਿਸੇ ਵੇਲੇ। ਅੱਜ ਜਿਹੜੇ ਇਹ ਭੋਰਾ ਭੋਰਾ ਜ਼ਿਲ੍ਹੀਆਂ ਜਿਹੜੀਆਂ ਉਹ ਬਣ ਗਈਆਂ। ਸੰਗਰੂਰ ਜ਼ਿਲ੍ਹਾ ਵੱਡਾ ਜ਼ਿਲ੍ਹਾ ਰਿਹਾ, ਸੰਗਰੂਰ ਦੇ ਵਿੱਚੋਂ ਬਰਨਾਲਾ ਕੱਢਤਾ। ਜਿਹੜਾ ਆਉਂਦਾ ਉਹ ਆਪਣੀਆਂ ਵੋਟਾਂ ਦੀ ਖਾਤਰ ਇੱਕ ਨਵਾਂ ਜ਼ਿਲ੍ਹਾ ਜਿਹੜਾ ਉਹ ਕੱਢ ਦਿੰਦਾ। ਮੈਨੂੰ ਇਹ ਲੱਗਦਾ ਕਿ ਜੇ ਇਹੋ ਜਿਹੇ ਹਾਲਾਤ ਰਹੇ ਤੇ ਮਹੱਲੇ ਵਾਲਿਆਂ ਨੇ ਵੀ ਐਪਲੀਕੇਸ਼ਨ ਦੇਣੀ ਸ਼ੁਰੂ ਕਰ ਦੇਣੀ ਹੈ ਵੀ ਸਾਡਾ ਜਿਹੜਾ ਮਹੱਲਾ ਇਹਨੂੰ ਡਿਸਟ੍ਰਿਕਟ ਹੀ ਬਣਾ ਦਿਓ। ਹੁਣ ਜਿਹੜਾ ਮਲੇਰਕੋਟਲਾ, ਉਹਨੂੰ ਨੋ ਡਾਊਟ ਇਹ ਇੱਕ ਇਤਿਹਾਸਕ ਨਗਰ ਹੈ, ਬਹੁਤ ਵੱਡਾ ਇੱਕ ਇਤਿਹਾਸ ਸਮੋਈ ਬੈਠਾ ਆਪਣੇ ਆਪ ਦੇ ਵਿੱਚ। ਪਰ ਇਸ ਇਤਿਹਾਸਕ ਨਗਰ ਨੂੰ ਯਾਦ ਰੱਖਣ ਦੇ ਵਾਸਤੇ ਕੀ ਉਹਨੂੰ ਜ਼ਿਲ੍ਹਾ ਬਣਾਉਣਾ ਹੀ ਜ਼ਰੂਰੀ ਹੈ? ਐਜੂਕੇਸ਼ਨ ਦੇ ਪੱਖੋਂ ਇਹ ਏਰੀਆ ਬਹੁਤ ਪਛੜਿਆ ਹੋਇਆ। ਇਹ ਠੀਕ ਹੈ ਕਿ ਇੱਕ ਕਾਲਜ ਦੀ ਅਨਾਉਂਸਮੈਂਟ ਕੀਤੀ ਗਈ ਹੈ, ਮਹਿਜ਼ ਅਨਾਉਂਸਮੈਂਟ ਹੈ ਲੜਕੀਆਂ ਦੇ ਕਾਲਜ ਦੀ। ਕਾਲਜਾਂ ਵਾਲੇ ਪੱਖ ਤੋਂ ਇਹ ਜਿਹੜਾ ਏਰੀਆ ਬਹੁਤ ਪਛੜਿਆ ਹੋਇਆ ਹਾਇਰ ਐਜੂਕੇਸ਼ਨ ਦੇ ਪੁਆਇੰਟ ਆਫ ਵਿਊ ਤੋਂ, ਮੈਡੀਕਲ ਪੁਆਇੰਟ ਆਫ ਵਿਊ ਤੋਂ ਇਹ ਏਰੀਆ ਬਹੁਤ ਪਛੜਿਆ ਹੋਇਆ। ਚੰਗਾ ਹੁੰਦਾ ਜੇ ਇੱਥੇ ਇਸ ਤਰ੍ਹਾਂ ਦੇ ਕੁਝ ਪ੍ਰੋਜੈਕਟ ਜਿਹੜੇ ਸੀਗੇ ਵੱਡੇ ਪੱਧਰ ਦੇ ਉੱਤੇ ਬਣਾਏ ਜਾਂਦੇ, ਅਨਾਉਂਸਮੈਂਟ ਨਹੀਂ, ਬਣਾਏ ਜਾਂਦੇ, ਲੋਕਾਂ ਨੂੰ ਉਹਦਾ ਫਾਇਦਾ ਹੁੰਦਾ, ਉਹ ਯਾਦ ਰੱਖੇ ਜਾਂਦੇ। ਜ਼ਿਲ੍ਹਾ ਬਣਾ ਦੇਣ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਕਿੰਨੀਆਂ ਕੁ ਸੋਲਵ ਹੋ ਜਾਣਗੀਆਂ, ਇਹ ਲੋਕੀ ਆਪ ਹੀ ਬੋਲਣ ਲੱਗ ਜਾਣਗੇ, ਜਿਹੜੇ ਅੱਜ ਬਹੁਤ ਖੁਸ਼ੀ ਮਨਾ ਰਹੇ ਆ ਕਿ ਉਹਨਾਂ ਦਾ ਇਹ ਜਿਹੜਾ ਸ਼ਹਿਰ ਸੀ ਉਹ ਜ਼ਿਲ੍ਹਾ ਬਣ ਗਿਆ। ਕਿਉਂਕਿ ਜ਼ਿਲ੍ਹਾ ਬਣਨ ਦੇ ਨਾਲ ਉੱਥੇ ਅਫਸਰ, ਡਿਪਟੀ ਕਮਿਸ਼ਨਰ, ਐਸਐਸਪੀ ਆਉਣਗੇ, ਉਹਨਾਂ ਦੇ ਘਰ ਬਣਨਗੇ, ਉਹਨਾਂ ਦੇ ਦਫ਼ਤਰ ਬਣਨਗੇ। ਨੋ ਡਾਊਟ ਭੂਮੀ ਮਾਫੀਆ ਖੁਸ਼ ਹੋਊਗਾ, ਕਿਉਂਕਿ ਉਹਦੇ ਨਾਲ ਜਿੱਥੇ ਜਿੱਥੇ ਇਹ ਕੰਪਲੈਕਸ ਉਸਰਨਗੇ ਉਹਨਾਂ ਦੀਆਂ ਜ਼ਮੀਨਾਂ ਦੇ ਕੁਝ ਰੇਟ ਵਧਣਗੇ ਬਿਨਾਂ ਕਿਸੇ ਸ਼ੱਕ ਦੇ। ਪਰ ਇਹ ਲੋਕਾਂ ਦੇ ਉੱਤੇ ਖਰਚੇ ਵੀ ਵਧਣਗੇ, ਕਿਉਂਕਿ ਮਲੇਰਕੋਟਲੇ ਤੋਂ ਉਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ, ਸੰਗਰੂਰ ਜਾਣਾ ਹੋਵੇ ਸ਼ਹਿਰ 20 ਮਿੰਟ ਦਾ ਰਾਸ। ਸੋ ਇੱਕ ਇਹਦੇ ਵਿੱਚ ਤਿੰਨ ਜਿਹੜੀਆਂ ਇਹ ਹੋਣਗੀਆਂ, ਮਲੇਰਕੋਟਲਾ, ਅਹਿਮਦਗੜ੍ਹ ਤੇ ਅਮਰਗੜ੍ਹ, ਇਹ ਤਿੰਨ ਤਹਿਸੀਲਾਂ ਜਿਹੜੀਆਂ ਉਹ ਬਣ ਗਈਆਂ। ਇਹ ਅਹਿਮਦਗੜ੍ਹ ਤੇ ਅਮਰਗੜ੍ਹ ਜਿਹੜੇ ਨੇ ਉਹ ਭੋਰਾ ਭੋਰਾ ਨੇ ਆਪਣੇ ਆਪ ਦੇ ਵਿੱਚ ਹੀ। ਤੋਂ ਸੰਗਰੂਰ ਜ਼ਿਲ੍ਹਾ ਹੋਰ ਛੋਟਾ ਹੋ ਗਿਆ, ਬਰਨਾਲਾ ਜ਼ਿਲ੍ਹਾ ਹੋਰ ਛੋਟਾ ਹੋ ਗਿਆ। ਸਭ ਤੋਂ ਛੋਟੇ ਜ਼ਿਲ੍ਹਿਆਂ ਦੇ ਵਿੱਚ ਹੁਣ ਤੱਕ ਤਾਂ ਜਿਹੜਾ ਤਕਰੀਬਨ ਫਰੀਦਕੋਟ ਮੰਨਿਆ ਜਾਂਦਾ, ਹੁਣ ਸ਼ਾਇਦ ਸੰਗਰੂਰ ਬਣ ਜਾਊਗਾ, ਜਾਂ ਸੰਗਰੂਰ ਤੋਂ ਵੀ ਛੋਟਾ ਬਣ ਜਾਊ ਮਲੇਰਕੋਟਲਾ ਜਦੋਂ, ਕਿਉਂਕਿ ਅਨਾਉਂਸਮੈਂਟ ਹੋ ਗਈ। ਇਹ ਭੋਰਾ ਭੋਰਾ ਜ਼ਿਲ੍ਹੀਆਂ ਜਿਹੜੀਆਂ ਬਣਾ ਕੇ ਚਿੱਟੇ ਹਾਥੀ ਜਿਹੜੇ ਆ ਉਹ ਲੋਕਾਂ ਦੇ ਸਿਰ ਦੇ ਉੱਤੇ ਬੰਨੇ ਜਾ ਰਹੇ ਆ ਆਪਣੀ ਸਿਆਸਤ ਚਮਕਾਉਣ ਦੇ ਵਾਸਤੇ। ਇਸ ਤੋਂ ਉੱਪਰ ਹੋਰ ਕੁਝ ਨਹੀਂ। ਦੇਖੋ ਹੁਣ ਆਪਾਂ ਤੇ ਗੱਲ ਹੀ ਕਰ ਸਕਦੇ ਹਾਂ, ਪਰ ਲੋਕਾਂ ਨੂੰ ਵੀ ਸੋਚਣਾ ਪਊਗਾ ਵੀ ਚੱਲ ਕੀ ਰਿਹਾ ਆ। ਅੱਗੇ ਗੱਲ ਕਰਦੇ ਹੈਗੇ ਆ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਦੀ। ਬਸ ਇਹਨਾਂ ਦੀ ਹੱਦ ਹੀ ਹੋ ਗਈ ਆ, ਜਿਨ੍ਹਾਂ ਦੇ ਦਿਮਾਗ ਹੀ ਹੈ ਨਹੀਂ। ਕਹਿੰਦਾ ਕਰੋਨਾ ਨੂੰ ਵੀ ਜੀਣ ਦਾ ਹੱਕ ਆ। ਇਹ ਉੱਤਰਾਖੰਡ ਦਾ ਸਾਬਕਾ ਮੁੱਖ ਮੰਤਰੀ ਹੈ ਜੀ, ਤ੍ਰਿਵੇਂਦਰ ਸਿੰਘ ਰਾਵਤ। ਰਾਵਤ ਹੀ ਨੇ ਬਹੁਤੇ ਉੱਥੇ ਉਦਾਂ। ਵੈਸੇ ਜਿਹੜੀਆਂ ਇਹ ਮੂਰਖਾਨਾ ਟਿੱਪਣੀਆਂ ਕਰਨ ਦੇ ਮਾਮਲੇ 'ਚ ਇਸ ਬੰਦੇ ਦਾ ਬਹੁਤ ਨੰਬਰ ਹੈ। ਪਰ ਹੈਰਾਨਗੀ ਵਾਲੀ ਗੱਲ ਇਹ ਆ ਕਿ ਇਹ ਮੁੱਖ ਮੰਤਰੀ ਦੇ ਅਹੁਦੇ ਤੱਕ ਪਹੁੰਚਿਆ ਕਿਵੇਂ ਰਿਹਾ ਤੇ ਉੱਥੇ ਬੈਠਾ ਕਿਵੇਂ ਰਿਹਾ। ਅੱਜ ਇਹ ਕਿਹਾ ਜਾ ਰਿਹਾ, ਕਹਿੰਦੇ ਗਾਂ ਦੇ ਗੋਹੇ ਦੇ ਉੱਤੇ ਵੀ ਜਿਹੜੀ ਆ ਉਹ ਇਹਦੇ ਲੱਭਿਆ ਜਾ ਰਿਹਾ ਵੀ ਇਹਦੇ ਕਿੰਨੇ ਕੁ ਫਾਇਦੇ ਨੇ। ਗਾਂ ਦਾ ਜਿਹੜਾ ਪਿਸ਼ਾਬ ਆ ਉਹਦੇ ਉੱਤੇ ਵੀ ਰਿਸਰਚ ਜਿਹੜੀ ਉਹ ਹੋ ਰਹੀ ਹੈ। ਕੁਝ ਲੋਕ ਨਹਾ ਰਹੇ ਆ ਗੋਹੇ ਨਾਲ, ਗੋਹਾ ਮਲ ਮਲ ਕੇ। ਗੋਹਾ ਮਲ ਕੇ ਕਹਿੰਦੇ ਨਹਾਉਣਾ ਕਾਹਦੇ ਨਾਲ? ਫਿਰ ਗਾਂ ਦੇ ਪਿਸ਼ਾਬ ਨਾਲ। ਜੇ ਤੁਸੀਂ ਮੈਡੀਕਲ ਤੌਰ ਦੇ ਉੱਤੇ ਪੁੱਛੋ, ਕਹਿੰਦੇ ਇਹਦੇ ਨਾਲ ਤਾਂ ਤੁਹਾਡੇ ਜਿਹੜਾ ਉਹ ਵਾਇਰਸ ਨਹੀਂ ਵੀ ਹੈਗਾ ਤਾਂ ਉਹ ਵੀ ਵੜ ਜਾਊਗਾ। ਕਿਸੇ ਵੇਲੇ ਸਾਡੇ ਵੇਲੇ ਤਾਂ ਫੱਟੀਆਂ ਦੇ ਉੱਤੇ ਗੋਹਾ ਜਿਹੜਾ ਉਹ ਲਾਉਂਦੇ ਹੁੰਦੇ ਸੀਗੇ, ਫੱਟੀ ਨੂੰ ਗੋਹਾ ਲਾ ਕੇ ਰੱਖ ਦਿੰਦੇ ਸੀ, ਜੇ ਦੂਜੇ ਦਿਨ ਨਾ ਧੋਣੀ ਤੇ ਉਹਦੇ ਚ ਕੀੜੇ ਪੈ ਜਾਂਦੇ ਹੁੰਦੇ ਸੀ। ਪਰ ਇੱਥੇ ਨਹਾਤਾ ਜਾ ਰਿਹਾ ਕਿਉਂ? ਕਿਉਂਕਿ ਰਾਵਤ ਵਰਗੇ ਲੋਕ ਬੈਠੇ ਆ। ਉਹ ਇਹ ਕਹਿੰਦਾ ਕਿ ਜਿਹੜਾ ਉੱਤਰਾਖੰਡ ਦਾ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ, ਉਹ ਕਹਿੰਦਾ ਜਿਹੜਾ ਕਰੋਨਾ ਵਾਇਰਸ ਹੈ ਇਹ ਇੱਕ ਜਿਉਂਦਾ ਪ੍ਰਾਣੀ ਹੈ ਤੇ ਉਹਨੂੰ ਵੀ ਜਿਉਣ ਦਾ ਪੂਰਾ ਹੱਕ ਹੈ। ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇਹ ਜਿਹੜੀ ਬੜੀ ਮੂਰਖਾਨਾ ਇੱਕ ਵੀਡੀਓ ਆ, ਉਹਦੇ ਵਿੱਚ ਰਾਵਤ ਕਹਿੰਦਾ ਕਿ ਮਹਾਮਾਰੀ ਮਨੁੱਖਾਂ ਵਾਂਗ ਸਜੀਵ ਪ੍ਰਾਣੀ ਹੈ
ਤੇ ਇਹਨੂੰ ਜਿਉਣ ਦਾ ਪੂਰਾ ਹੱਕ ਹੈ। ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ ਕਿ ਰਾਵਤ ਦੀਆਂ ਇਹ ਟਿੱਪਣੀਆਂ ਅਸੰਵੇਦਨਸ਼ੀਲ ਨੇ, ਬਲਕਿ ਮੂਰਖਾਨਾ ਨੇ। ਰਾਵਤ ਕਹਿੰਦਾ, ਜੇ ਅਸੀਂ ਫਲਸਫੇ ਦੇ ਦ੍ਰਿਸ਼ਟੀਕੋਣ ਤੋਂ ਗੱਲ ਕਰੀਏ ਤਾਂ ਕਰੋਨਾ ਵਾਇਰਸ ਸਾਡੇ ਵਾਂਗੂ ਇੱਕ ਜੀਵਤ ਪ੍ਰਾਣੀ ਆ। ਅਸੀਂ ਖੁਦ ਨੂੰ ਸਭ ਤੋਂ ਅਕਲਮੰਦ ਮੰਨਦੇ ਹਾਂ, ਪਰ ਇਹ ਪ੍ਰਾਣੀ ਵੀ ਜਿਉਣਾ ਚਾਹੁੰਦਾ ਹੈ ਤੇ ਉਹ ਵੀ ਜਿਉਣ ਦਾ ਹੱਕਦਾਰ ਹੈ। ਉਹ ਇਹ ਵੀ ਕਹਿੰਦਾ ਹੈ ਕਿ ਅਸੀਂ ਇਸ ਵਾਇਰਸ ਨੂੰ ਖਤਮ ਕਰਨ ਦੇ ਰਾਹ ਪਏ ਹੋਏ ਹਾਂ। ਇਹੀ ਵਜ੍ਹਾ ਕਿ ਉਹ ਲਗਾਤਾਰ ਆਪਣਾ ਰੂਪ ਵਟਾ ਕੇ ਖੁਦ ਨੂੰ ਜਿਉਂਦਾ ਰੱਖਣ ਦੀ ਪੂਰੀ ਵਾਹ ਲਾ ਰਿਹਾ ਤੇ ਉਹ ਕਦੀ ਕਿਸੇ ਪਾਸੇ ਜਾ ਵੱਜਦਾ ਹੈ ਕਿਸੇ ਰੂਪ 'ਚ, ਕਦੀ ਕਿਸੇ ਪਾਸੇ ਜਾ ਵੱਜਦਾ ਹੈ, ਕਿਉਂਕਿ ਉਹ ਆਪਣੇ ਆਪ ਨੂੰ ਬਚਾ ਰਿਹਾ ਤੇ ਅਸੀਂ ਉਹਨੂੰ ਖਤਮ ਕਰ ਰਹੇ ਹਾਂ। ਰਾਵਤ ਇੱਥੇ ਰੁਕਦਾ ਨਹੀਂ, ਕਹਿੰਦਾ ਲਿਹਾਜ਼ਾ ਸਾਨੂੰ ਹੁਣ ਇਹਦੇ ਤੋਂ ਦੂਰੀ ਬਣਾ ਕੇ ਰੱਖਣੀ ਹੋਊਗੀ। ਇਹ ਵੀ ਤੁਰਦਾ ਫਿਰਦਾ ਰਹੇ ਤੇ ਅਸੀਂ ਜਿਵੇਂ ਤੁਰ ਫਿਰ ਰਹੇ ਹਾਂ ਇਦਾਂ ਹੀ ਇਹ ਵੀ ਫਿਰਦਾ ਰਹੇ, ਪਰ ਸਾਨੂੰ ਆਪਣੀ ਰਫ਼ਤਾਰ ਵਧਾਉਣੀ ਹੋਊਗੀ ਤਾਂ ਕਿ ਜਦੋਂ ਅਸੀਂ ਆਪਣੀ ਰਫ਼ਤਾਰ ਵਧਾ ਲਾਂਗੇ ਇਹ ਪਿੱਛੇ ਰਹਿ ਜਾਏ ਤੇ ਅਸੀਂ ਉਹਦੇ ਤੋਂ ਰਫ਼ਤਾਰ ਵਧਾ ਕੇ ਜਿਹੜਾ ਉਹ ਗਾਂ ਕਿਸੇ ਹੋਰ ਪਾਸੇ ਨਿਕਲ ਜਾਈਏ। ਉਹਦੀ ਸੋਸ਼ਲ ਮੀਡੀਆ ਦੇ ਉੱਤੇ ਜੰਮ ਕੇ ਭੰਡੀ ਜਿਹੜੀ ਆ ਉਹ ਹੋ ਰਹੀ ਆ। ਇਹ ਕਿਹਾ ਕਿ ਇਹਨੇ ਇਸ ਬੰਦੇ ਨੇ ਮਖੌਲ ਦਾ ਪਾਤਰ ਜਿਹੜਾ ਜੀ ਉਹ ਬਣਾ ਕੇ ਰੱਖ ਦਿੱਤਾ ਹੈ ਕਿ ਬੇਸਿਰ ਪੈਰ ਦੀਆਂ ਇਹ ਟਿੱਪਣੀਆਂ ਜਿਹੜੀਆਂ ਉਹ ਕਰੀ ਜਾ ਰਿਹਾ। ਇਹ ਇੱਥੇ ਹੀ ਬਸ ਨਹੀਂ, ਤਰਿੰਦਰ ਰਾਵਤ ਨੇ 19 ਦੇ ਵਿੱਚ ਇਹ ਵੀ ਗੱਲ ਕਹੀ ਸੀ ਕਿ ਗਾਂ ਇੱਕੋ ਇੱਕ ਇਦਾਂ ਦਾ ਜਾਨਵਰ ਹੈ ਜਿਹੜਾ ਕਿ ਸਾਹ ਲੈਣ ਮੌਕੇ ਅੰਦਰ ਜਿਹੜਾ ਸਾਹ ਲੈਂਦਾ ਜਦੋਂ ਉਹਨੂੰ ਬਾਹਰ ਕੱਢਦਾ ਤੇ ਉਹ ਆਕਸੀਜਨ ਕੱਢਦਾ। ਇਹ ਤਾਂ ਗੱਲ ਸੁਣੀ ਸੀ ਕਿ ਦਰਖਤ ਜਿਹੜੇ ਨੇ, ਪਿੱਪਲ ਵਰਗੇ ਰੁੱਖ ਨੇ, ਉਹ ਆਕਸੀਜਨ ਛੱਡਦੇ ਆ, ਗਾਂ ਵੀ ਆਕਸੀਜਨ ਛੱਡਦੀ ਆ। ਇਹ ਜਿਹੜਾ ਸੀਗਾ ਮਹਾਨ ਅਵਿਸ਼ਕਾਰ ਜਿਹੜਾ ਸੀਗਾ ਦੁਨੀਆ ਦੇ ਵਿੱਚ, ਉਹ ਰਾਵਤ ਨੇ ਸਾਹਮਣੇ ਲਿਆਂਦਾ ਸੀਗਾ ਕਿ ਉਹ ਜਦੋਂ ਸਾਹ ਛੱਡਦੀ ਆ ਉਹਦੇ ਵਿੱਚੋਂ ਆਕਸੀਜਨ ਨਿਕਲਦੀ ਆ। ਹੁਣ ਨਵੀਂ ਜਿਹੜੀ ਕਹਾਣੀ ਦੱਸੀ ਆ ਰਾਵਤ ਨੇ, ਇਹ ਬਿਲਕੁਲ ਵੱਖਰੀ ਆ ਕਿ ਜਿਹੜਾ ਕਰੋਨਾ ਵਾਇਰਸ ਆ ਉਹ ਇੱਕ ਜਿਉਂਦਾ ਜੀਵਤ ਪ੍ਰਾਣੀ ਆ ਤੇ ਉਹ ਤੁਰਿਆ ਫਿਰਦਾ। ਅੱਜ ਉਹ ਇਸ ਕਰਕੇ ਪਰੇਸ਼ਾਨ ਹੈ ਕਿ ਉਹਨੂੰ ਮਾਰਨ ਦੇ ਯਤਨ ਨੇ ਤੇ ਉਹ ਕੰਧਾਂ ਦੇ ਵਿੱਚ ਵੱਜਦਾ ਫਿਰਦਾ ਔਰ ਤਾਂ ਨਵੇਂ ਰੂਪ ਧਾਰਨ ਕਰਕੇ ਸਾਹਮਣੇ ਆ ਜਾਂਦਾ। ਜੇ ਜੀਵਤ ਪ੍ਰਾਣੀ ਆ ਤੇ ਭਾਜਪਾ ਆਗੂਆਂ ਨੂੰ ਉਹਦੇ ਵਾਸਤੇ ਆਧਾਰ ਕਾਰਡ ਅਪਲਾਈ ਜ਼ਰੂਰ ਕਰ ਦੇਣਾ ਚਾਹੀਦਾ। ਇਸ ਬੰਦੇ ਨੂੰ ਤਾਂ ਸਨਮਾਨਿਤ ਕਰਨਾ ਚਾਹੀਦਾ ਜਿਹਨੂੰ ਇਹਨਾਂ ਚੀਜ਼ਾਂ ਦਾ ਪਤਾ ਆ। ਅੱਗੇ ਸਾਂਝਾ ਕਿਸਾਨ ਮੋਰਚੇ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਸਾਨ ਸਨਮਾਨ ਯੋਜਨਾ ਦੀ ਆਲੋਚਨਾ। ਕੋ ਜਿਹੜੀ ਇਹ ਐਕਚੁਅਲੀ ਕੀ ਆ ਕਿ ਕੱਲ ਪ੍ਰਧਾਨ ਮੰਤਰੀ ਨੇ ਜਿਹੜੀ ਅਨਾਉਂਸਮੈਂਟ ਕੀਤੀ, ਇਹ ਜਿਹੜਾ ਐਕਚੁਅਲੀ ਇੰਨਾ ਕੁਝ ਨੈਗੇਟਿਵ ਹੋ ਗਿਆ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਸੀਗਾ, ਉਹਨੂੰ ਹੁਣ ਸਵਾਰਨ ਦੇ ਵਾਸਤੇ ਕੋਈ ਤਰੀਕੇ ਕੱਢੇ ਜਾ ਰਹੇ ਆ ਵੀ ਲੋਕਾਂ ਦੇ ਵਿੱਚ ਜਾਇਆ ਕਿਵੇਂ ਜਾਵੇ। ਔਰ ਲੋਕਾਂ ਦੇ ਵਿੱਚ ਜਾ ਕੇ ਜਿਵੇਂ ਕਿਹਾ ਜਾ ਰਿਹਾ ਜੀ ਕਿ ਅਸੀਂ ਪੋਜ਼ਿਟਿਵ ਚੀਜ਼ਾਂ ਉਭਾਰਨੀਆਂ ਨੇ, ਕੁਝ ਪੋਜ਼ਿਟਿਵ ਚੀਜ਼ਾਂ ਕੱਢੋ। ਆ ਪੋਜ਼ਿਟਿਵ ਸੀ ਜਿਹੜੀ ਆਪਾਂ ਹੁਣੇ ਗੱਲ ਕੀਤੀ ਰਾਵਤ ਵਾਲੀ, ਵੀ ਇਦਾਂ ਦੀਆਂ ਕੀ ਪਤਾ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠ ਜਾਵੇ ਵੀ ਹਾਂ ਇਹ ਤਾਂ ਤੁਰਿਆ ਫਿਰਦਾ। ਕੁਝ ਪਿੰਡਾਂ ਥਾਵਾਂ ਦੇ ਵਿੱਚ ਤਾਂ ਟਰਾਲੀਆਂ ਦੇ ਉੱਤੇ ਧਰ ਕੇ ਧੂੜੇ ਉਹ ਦਿੱਤੇ ਜਾ ਰਹੇ ਆ ਔਰ ਉਹ ਕਹਿੰਦੇ ਕਿ ਅਸੀਂ ਕਾਬੂ ਕਰਦੇ ਫਿਰਦੇ ਆ ਇਹਨੂੰ, ਕਰੋਨਾ ਵਾਇਰਸ ਨੂੰ, ਜਿਵੇਂ ਉਹ ਲੀਕ ਮਾਰ ਕੇ ਵੜ ਲੈਂਦੇ ਹੁੰਦੇ। ਇਦਾਂ ਦਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ। ਇਹ ਲੋਕਾਂ ਨੂੰ ਮੂਰਖ ਬਣਾਉਣ ਦੇ ਵਾਸਤੇ ਯਤਨ ਨੇ ਜਿਹੜੇ ਕੀਤੇ ਜਾ ਰਹੇ ਨੇ ਕਿ ਕਿਸੇ ਤਰੀਕੇ ਨਾਲ ਲੋਕ ਮਗਰ ਲੱਗ ਜਾਣ। ਜੇ ਇਸ ਤਰੀਕੇ ਨਾਲ ਨਹੀਂ ਲੱਗਦੇ ਤੇ ਫੰਡਾਂ ਦੇ ਆਸਰੇ ਕਰ ਲੋ। ਇਹ ਕਿਹਾ ਗਿਆ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ 2-2 ਹਜ਼ਾਰ ਰੁਪਏ ਦੀ ਜਿਹੜੀ ਕਿਸ਼ਤ ਹੈ ਉਹ ਪਾਈ ਜਾ ਰਹੀ ਹੈ। ਵੀ ਕੁਛ ਤਾਂ ਕਿਸੇ ਪਾਸੇ ਤੋਂ ਥੋੜਾ ਬਹੁਤਾ ਇਹ ਆਵੇ, ਕੋਈ ਚੈਨ ਆਉਣ ਲੱਗੇ ਕਿ ਹਾਂ ਲੋਕੀ ਕਹਿਣ ਲੱਗੇ ਬੱਲੇ ਕਮਾਲ ਕਰਤੀ, ਪਰ ਉਹ ਹੋ ਨਹੀਂ ਰਿਹਾ। ਹੁਣ ਜਿਹੜੇ ਕਿਸਾਨ ਆਗੂ ਨੇ ਉਹ ਇਹ ਕਹਿੰਦੇ ਆ ਕਿ ਇੱਕ ਪਾਸੇ 450 ਦੇ ਕਰੀਬ ਕਿਸਾਨ ਸ਼ਹੀਦੀਆਂ ਪਾ ਚੁੱਕੇ ਆ। ਕਿਸਾਨ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ 5 ਮਹੀਨੇ ਤੇ ਵੱਧ ਸਮੇਂ ਤੋਂ ਬੈਠੇ ਆ। ਕੇਂਦਰ ਦੀ ਸਰਕਾਰ ਹਮਦਰਦੀ ਦਾ ਇੱਕ ਸਿੰਗਲ ਲਫ਼ਜ਼ ਨਹੀਂ ਬੋਲ ਰਹੀ ਤੇ ਕਿਸ਼ਤਾਂ ਭੇਜ ਕੇ ਕਿਸਾਨ ਜਿਹੜੇ ਨੇ ਉਹਨਾਂ ਦਾ ਸਨਮਾਨ ਕਰਾਉਣ ਦਾ ਡਰਾਮਾ ਕਰ ਰਹੀ ਹੈ। ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਫਸਲਾਂ ਦੇ MSP ਨਹੀਂ ਮਿਲਦੀ ਉਨੀ ਦੇਰ ਤੱਕ ਕਿਸਾਨਾਂ ਦਾ ਸਨਮਾਨ ਨਹੀਂ ਹੋ ਸਕਦਾ। ਕਿਸਾਨਾਂ ਨੇ ਬਿਲਕੁਲ ਨਕਾਰ ਦਿੱਤਾ ਔਰ ਇਹ ਗੱਲ ਆਖੀ ਹੈ ਕਿਸਾਨਾਂ ਨੂੰ ਕਿ 2000 ਰੁਪਏ ਦੇ ਉੱਤੇ ਨਾ ਕਿਤੇ ਡੁੱਲ ਜਾਓ। ਇਹ ਤੁਹਾਨੂੰ 2000 ਰੁਪਏ ਦਾ ਜਿਹੜਾ ਉਹ ਲਾਲਚ ਦੇ ਕੇ ਜਿਹੜੇ 3 ਖੇਤੀ ਕਾਨੂੰਨ, ਕਾਲੇ ਕਾਨੂੰਨ ਜਿਨ੍ਹਾਂ ਨੂੰ ਕਿਸਾਨ ਕਹਿੰਦੇ ਆ, ਉਹਨਾਂ ਨੂੰ ਲਾਗੂ ਕਰੀ ਰੱਖਣਾ ਚਾਹੁੰਦੀ ਆ ਤੇ ਤੁਹਾਨੂੰ MSP ਨਹੀਂ ਦੇਣਾ ਚਾਹੁੰਦੀ। ਇਸ ਕਰਕੇ 2-2 ਹਜ਼ਾਰ ਰੁਪਈਆ ਜਿਹੜਾ ਉਹ ਦੇ ਕੇ ਤੁਹਾਨੂੰ ਮੂਰਖ ਬਣਾ ਰਹੀ ਹੈ। ਰੁਪਈਆ ਤਾਂ ਪਾਤਾ ਜਿਹੜਾ ਸਰਕਾਰ ਨੇ, ਪਰ ਕਿਸਾਨਾਂ ਦੇ ਵੱਲੋਂ ਰੱਦ ਕਰ ਦੇਣ ਤੋਂ ਬਾਅਦ ਉਹਦੀ ਜਿਹੜੀ ਯੋਜਨਾ ਸੀਗੀ ਉਹ ਇੱਕ ਕਿਸਮ ਦੇ ਨਾਲ ਫੇਲ ਹੁੰਦੀ ਨਜ਼ਰ ਆ ਰਹੀ ਜੀ।
ਅੱਗੇ ਗੱਲ ਕਰਦੇ ਹਾਂ ਮੋਗੇ ਦੇ ਹੌਲਦਾਰ ਦੀ। ਉਸਨੇ ਐਸਐਸਪੀ ਦੇ ਖਿਲਾਫ ਪੋਸਟ ਪਾਈ ਤੇ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ, ਤੇ ਜਿਹੜੇ ਗੰਦੇ ਕੰਮ ਕਰਦੇ ਆ ਉਹਨਾਂ ਨੂੰ ਬਰਖਾਸਤ ਨਹੀਂ ਕੀਤਾ। ਕੱਲ ਰਾਤੀ ਮੈਂ ਦੇਖ ਰਿਹਾ ਸੀਗਾ ਜੀ ਕਿ ਪੁਲਿਸ ਦੇ ਆਲਾ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇੱਕ ਬਿਆਨ ਆਇਆ ਕਿ ਲੋਕ ਜਿਹੜੇ ਨੇ ਉਹ ਪੁਲਿਸ ਦੇ ਨਾਲ ਸੰਬੰਧਿਤ ਵੀਡੀਓਜ਼ ਜਿਹੜੀਆਂ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਵਾਇਰਲ ਹੋਈਆਂ ਨੇ। ਇੱਕ ਤਾਂ ਸਬਜ਼ੀ ਵਾਲੇ ਨੂੰ ਲੱਤ ਮਾਰ ਕੇ ਉਹਦਾ ਛਾਬਾ ਜਿਹੜਾ ਉਹ ਖਿਲਾਰਿਆ ਪੁਲਿਸ ਵਾਲੇ ਨੇ, ਇਹ ਆਪਾਂ ਸਾਰਿਆਂ ਨੇ ਵੇਖਿਆ। ਫਿਰ ਬਠਿੰਡੇ ਦੇ ਵਿੱਚ ਇੱਕ ਕਰਤੂਤ ਸਾਹਮਣੇ ਆਈ ਏਐਸਆਈ ਦੀ। ਫਿਰ ਆਂਡੇ ਚੋਰੀ ਕਰਦਾ ਫੜਿਆ ਗਿਆ ਪੁਲਿਸੀਆ ਰੇੜੀ ਤੋਂ। ਉਹ ਰੇੜੀ ਵਾਲਾ ਵਿਚਾਰਾ ਟਰੇਆਂ ਜਿਹੜੀਆਂ ਦੀ ਉਹ ਦੇਣ ਗਿਆ ਸੜਕ ਕ੍ਰੋਸ ਕਰਕੇ, ਸ਼ਾਇਦ ਇਸ ਕਰਕੇ ਉਹ ਨਹੀਂ ਤਾਂ ਰੇੜੀ ਉੱਥੇ ਲੈ ਜਾਂਦਾ, ਉਹ ਇਸ ਕਰਕੇ ਰੇੜੀ ਉੱਥੇ ਖੜੀ ਕਰ ਗਿਆ ਆਂਡਿਆਂ ਦੀ ਵੀ ਕੋਈ ਨਹੀਂ ਪੁਲਿਸ ਵਾਲਾ ਖੜਾ ਨੇੜੇ, ਮੇਰੀ ਰੇੜੀ ਨੂੰ ਥੋੜੀ ਕੋਈ ਛੇੜ ਦੂਗਾ। ਉਹ ਗਿਆ ਤੇ ਉਹਨੇ ਚੁੱਕ ਕੇ ਜਿਹੜੇ ਆਂਡੇ ਨੇ ਸਾਰਿਆਂ ਨੇ ਦੇਖੀ ਹੋਣੀ ਆ, ਚੁੱਕ ਕੇ ਉਹਨੇ ਜੇਬ 'ਚ ਪਾ ਲਏ। ਪਹਿਲਾਂ 2 ਪਾਏ, 2 ਹੋਰ ਪਾ ਲਏ। ਕੱਚੇ ਆਂਡੇ ਨੇ ਮੁੜ ਕੇ 3 ਵੀਲਰ 'ਚ ਬਹਿ ਕੇ ਚਲੇ ਗਿਆ, ਭਾਵੇਂ ਬਹਿੰਦਾ ਸਾਰ ਟੁੱਟ ਗਏ, ਹੁਣ ਲੈ ਗਿਆ ਉੱਥੋਂ ਚੁੱਕ ਕੇ। ਹੁਣ ਜੇ ਲੋਕੀ ਸ਼ੇਅਰ ਕਰ ਰਹੇ ਆ ਇਹ, ਤੇ ਇਹਦੇ ਵਿੱਚ ਲੋਕਾਂ ਦਾ ਕਸੂਰ ਆ ਜਾਂ ਅਜਿਹੇ ਪੁਲਿਸੀਆਂ ਦੀ ਮਾਨਸਿਕਤਾ ਦਾ ਕਸੂਰ ਆ? ਜਿਵੇਂ ਬਠਿੰਡੇ ਵਾਲੀ ਜਿਹੜੀ ਉਹ ਵੀਡੀਓ ਸੀ, ਲੋਕਾਂ ਨੇ ਤਾਂ ਸ਼ੇਅਰ ਕਰਨੀ ਸੀ, ਬਜਾਏ ਇਹਦੇ ਕਿ ਲੋਕਾਂ ਨੂੰ ਇਹ ਕਿਹਾ ਜਾਵੇ ਕਿ ਤੁਸੀਂ ਬਦਨਾਮ ਨਾ ਕਰੋ ਪੁਲਿਸ ਨੂੰ। ਪੁਲਿਸ ਦੀ ਟ੍ਰੇਨਿੰਗ ਲਾ ਕੇ ਹੁਣ ਜਿਹੜਾ ਇਹ ਹੌਲਦਾਰ ਆਂਡੇ ਚੁੱਕਦਾ ਸੀਗਾ, ਪ੍ਰਿਤਪਾਲ ਹੈ ਇਹ, ਫਤਿਹਗੜ੍ਹ ਸਾਹਿਬ 'ਚ ਲੱਗਿਆ ਹੋਇਆ, 70,000 ਰੁਪਇਆ ਤਨਖਾਹ ਉਹਦੀ। ਉਹਨੂੰ ਆਂਡੇ ਚੋਰੀ ਕਰਨ ਦੀ ਲੋੜ ਹੈ? 3 ਰੁਪਏ 4 ਰੁਪਏ ਹੱਦ 5 ਰੁਪਏ ਦਾ ਆਂਡਾ ਹੋਊਗਾ, 4 ਜੇ ਚੁੱਕ ਲਏ 20 ਰੁਪਈਆਂ ਦੇ, ਉਹਦੇ ਨਾਲ ਉਹਦੀ ਨੀਤ ਰੱਜ ਗਈ। ਇਹ ਜਦੋਂ ਮਾਨਸਿਕਤਾ ਨਹੀਂ ਬਦਲ ਰਹੀ ਤੇ ਫਿਰ ਲੋਕਾਂ ਨੂੰ ਬਦਲਣ ਦੇ ਵਾਸਤੇ ਕਿਉਂ ਕਿਹਾ ਜਾ ਰਿਹਾ ਕਿ ਤੁਸੀਂ ਉਹ ਵੀਡੀਓ ਸ਼ੇਅਰ ਨਾ ਕਰੋ? ਹੁਣ ਇੱਕ ਇਹ ਜਿਹੜਾ ਸੀਗਾ ਹੌਲਦਾਰ, ਉਹਨੂੰ ਬਰਖਾਸਤ ਕੀਤਾ ਗਿਆ, ਚੁੱਪਚਾਪ ਬਰਖਾਸਤ ਕੀਤਾ ਗਿਆ। ਐਕਚੁਅਲੀ ਕਿਉਂ ਬਰਖਾਸਤ ਕੀਤਾ ਗਿਆ ਕਿ ਉਹਨੇ ਇੱਕ ਪੋਸਟ ਬਣਾਈ ਤੇ ਡਿਸਟ੍ਰਿਕਟ ਪੁਲਿਸ ਦਾ ਗਰੁੱਪ ਜਿਹੜਾ ਉਹਦੇ ਵਿੱਚ ਇਹ ਪੋਸਟ ਪਾਤੀ। ਇਹ ਜਿਹੜੀ ਪੋਸਟ ਸੀਗੀ ਉਹਦੇ ਵਿੱਚ ਉਹਨੇ ਲਿਖਿਆ ਹੋਇਆ, ਥੱਲੇ ਉਹਦੀ ਫੋਟੋ ਹੈ ਤੇ ਉੱਪਰ ਥੱਲੇ ਜਿਹੜੀ ਐਸਐਸਪੀ ਦੀ ਫੋਟੋ ਹੈ ਮੋਗੇ ਦੇ, ਤੇ ਉੱਪਰ ਮੁੱਖ ਮੰਤਰੀ ਹੋਰਾਂ ਦੀ ਫੋਟੋ ਹੈ, ਜਿਹਦੇ ਉੱਤੇ ਲਿਖਿਆ, ਮੁੱਖ ਮੰਤਰੀ ਹੋਰਾਂ ਦੀ ਫੋਟੋ ਦੇ ਉੱਤੇ ਲਿਖਿਆ ਹੈ ਗੰਦੀ ਸਰਕਾਰ ਮੁਰਦਾਬਾਦ। ਨਾਲ ਜਿਹੜੀ ਉਹਨੇ ਵਰਡਿੰਗ ਲਿਖੀ ਹੈ ਕਿ ਫਿਕਰ ਨਾ ਕਰੋ ਵਾਲਮੀਕੀ ਮਜ਼੍ਹਬੀ ਸਿੱਖ ਸਮਾਜ ਦੇ ਲੋਕੋ, ਮੇਰਾ ਮੋਗੇ ਵਾਲਾ ਐਸਐਸਪੀ ਟਿਕਟੌਕ ਵੀਡੀਓ ਬਣਾਉਣ ਵਾਲੀ ਨੂਰ ਦੇ ਘਰੇ ਤਾਂ ਨੌਕਰੀ ਦੇਣ ਜਾ ਸਕਦਾ ਹੈ, ਪਰ ਏਐਸਆਈ ਸਤਨਾਮ ਸਿੰਘ ਜੈਮਲ ਸਿੰਘ ਵਾਲਾ ਦੀ ਮੌਤ ਤੇ ਦਫ਼ਤਰ ਆਏ ਪਰਿਵਾਰ ਨੂੰ ਵੀ ਨਹੀਂ ਮਿਲਦਾ, ਤੇ ਨਾ ਹੀ ਦੋਸ਼ੀ ਐਸਐਚਓ ਕਰਮਜੀਤ ਸਿੰਘ ਨੂੰ ਗ੍ਰਿਫਤਾਰ ਕਰੂਗਾ। ਇਹ ਸਾਡੀ ਸਰਕਾਰ ਦਾ ਵਾਲਮੀਕੀ ਮਜ਼੍ਹਬੀ ਸਿੱਖਾਂ ਪ੍ਰਤੀ ਰਵੱਈਆ। ਥੱਲੇ ਲਿਖਿਆ ਐਸਐਸਪੀ ਮੁਰਦਾਬਾਦ। ਜਦੋਂ ਇਹ ਪੋਸਟ ਡਿਸਟ੍ਰਿਕਟ ਮੋਗਾ ਦੇ ਜਿਹੜਾ ਗਰੁੱਪ ਹੈ ਪੁਲਿਸ ਦਾ ਉਹਦੇ ਵਿੱਚ ਆਉਂਦੀ ਹੈ, ਤੇ ਉਦੋਂ ਬਾਅਦ ਇੱਕ ਖਲਬਲੀ ਮਚਣੀ ਸੀ, ਉਹ ਮਚ ਗਈ। ਤੇ ਹੁਣ ਦੱਸਿਆ ਨਹੀਂ ਜਾ ਰਿਹਾ, ਚੁੱਪ ਕਰਕੇ ਇਸ ਜਿਹੜਾ ਇਹ ਹੌਲਦਾਰ ਹੈ ਉਹਨੂੰ ਬਰਖਾਸਤ ਕਰ ਦਿੱਤਾ ਗਿਆ ਕਿ ਤੂੰ ਏਦਾਂ ਦੀ ਪੋਸਟ ਜਿਹੜੀ ਉਹ ਕਿਉਂ ਪਾਈ। ਮੈਂ ਗੱਲ ਉੱਥੋਂ ਤਾਂ ਸ਼ੁਰੂ ਕੀਤੀ ਸੀ ਵੀ ਬਜਾਏ ਇਹਦੇ ਕਿ ਮੁਸ਼ਕਲ ਕਿੱਥੇ ਆ ਉਹਨੂੰ ਲੱਭਣ ਦੇ, ਤੁਸੀਂ ਮੁਸ਼ਕਲ ਨੂੰ ਦੱਬਣਾ ਸ਼ੁਰੂ ਕਰ ਦਿੰਦੇ ਹੋ। ਜੇ ਇਸ ਹੌਲਦਾਰ ਨੇ ਇਸ ਤਰ੍ਹਾਂ ਦੀ ਪੋਸਟ ਜਿਹੜੀ ਉਹ ਬਣਾ ਕੇ ਪਾਈ, ਦੇਖੋ ਸਿਆਣਪ ਤਾਂ ਇਹ ਹੁੰਦੀ ਉਹਨੂੰ ਸੀਨੀਅਰ ਆਫੀਸਰ ਸੱਦੇ, ਬਈ ਤੈਨੂੰ ਕਿਉਂ ਲੱਗਦਾ ਹੈ ਕਿ ਇਹ ਦਲਿਤ ਸਮਾਜ ਦੇ ਖਿਲਾਫ ਕੰਮ ਕਰ ਰਹੇ ਨੇ ਵੱਡੇ ਆਫੀਸਰ, ਤੈਨੂੰ ਕਿਸ ਚੀਜ਼ ਤੋਂ ਲੱਗਿਆ? ਉਹਨੂੰ ਸੈਟੀਸਫਾਈਡ ਕੀਤਾ ਜਾਂਦਾ, ਨਹੀਂ ਉਹ ਉਲਟਾ ਉਹਨੂੰ ਇਹ ਕਹਤਾ ਕਿ ਤੂੰ ਪੋਸਟ ਪਾਏਗਾ। ਜਦੋਂ ਤੁਸੀਂ ਏਦਾਂ ਕਿਸੇ ਚੀਜ਼ ਨੂੰ ਦੱਬੋਗੇ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਉਨੀ ਤੇਜ਼ੀ ਦੇ ਨਾਲ ਹੋਰ ਭਲਕ ਨੂੰ ਸਪਰਿੰਗ ਵਾਂਗੂ ਜਿਹੜਾ ਜੀ ਉਹ ਬਾਹਰ ਆਉਣਗੀਆਂ। ਉਹਨੂੰ ਬਰਖਾਸਤ ਕਰ ਦਿੱਤਾ ਗਿਆ। ਹੁਣ ਘੁਸਰ ਮੁਸਰ ਜਿਹੜੀ ਜੀ ਉਹ ਬਾਕੀ ਸਾਰਿਆਂ ਦੇ ਵਿੱਚ ਛਿੜ ਪਈ ਆ ਕਿ ਕਾਰਨ ਕੀ ਹੋਇਆ, ਕਾਰਨ ਲੱਭਣਗੇ ਸਾਰੇ। ਜਦੋਂ ਕਾਰਨ ਲੱਭਣਗੇ ਤੇ ਫਿਰ ਉਹ ਪੋਸਟ ਵੀ ਲੱਭਣਗੇ। ਉਹ ਪੋਸਟ ਜਿਹੜੀ ਆ ਜੀ ਉਹ ਫਿਰ ਅੱਗੋਂ ਚੱਲੂਗੀ ਤੇ ਸ਼ਾਇਦ ਉਹਨੇ ਲੋਕਾਂ ਤੱਕ ਨਹੀਂ ਸੀ ਜਾਣੀ ਜਿੰਨੀ ਉਹ ਇਹਨਾਂ ਹੁਣ ਉਹਨੂੰ ਬਰਖਾਸਤ ਕਰਨ ਤੋਂ ਬਾਅਦ ਲੋਕਾਂ ਤੱਕ ਪਹੁੰਚ ਜਾਣੀ ਹੈ। ਜੀ ਜੀ, ਪਹੁੰਚਣੀ ਵੀ ਚਾਹੀਦੀ ਆ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।